ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਲਵਾਬ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 12 ਸਤੰਬਰ ਦਿਨ ਸੋਮਵਾਰ ਤੇ ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਸਵੇਰ ਦੇ ਬੁਲਟਨ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਹਦੇ ਨਾਲ ਸੁਰਜੀਤ ਸਿੰਘ, ਮਹਿੰਦਰ ਕੌਰ ਗੁਰਾਇਆ, ਸੈਨ ਹੋਜ਼ੇ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰੀਏ, ਆਮ ਆਦਮੀ ਪਾਰਟੀ ਨੇ ਇੱਕ ਵੱਡੇ ਇਕੱਠ ਦੇ ਵਿੱਚ ਜਾਰੀ ਕੀਤਾ ਕਿਸਾਨ ਮੈਨੀਫੈਸਟੋ ਨੂੰ ਵਧਾਣੀ ਲੱਗੀ। ਬਿਲਕੁਲ, ਵੈਸੇ ਇਹਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਸੀ ਉਹ ਕਿਸਾਨ ਮਜ਼ਦੂਰਾਂ ਨੂੰ ਅੱਗੇ ਚੱਲ ਕੇ ਫਾਇਦਾ ਦੇਵੇਗਾ ਜਾਂ ਨਹੀਂ ਦੇਵੇਗਾ, ਉਹ ਇਹਨਾਂ ਦੇ ਸੱਤਾ 'ਚ ਆਉਣ ਤੇ ਨਿਰਭਰ ਆ। ਪਰ ਇੱਕ ਚੀਜ਼ ਜ਼ਰੂਰ ਚੰਗੀ ਹੋਈ ਕਿ ਇਹਨਾਂ ਦੇ ਜਿਹੜੇ ਪੱਲੇ ਪਾਟੇ ਪਏ ਸੀ ਉਹਨਾਂ ਨੂੰ ਇਹ ਸਿਉਣ ਜ਼ਰੂਰ ਲੱਗ ਗਿਆ। ਜਿਹੜਾ ਇਕੱਠ ਸੀ, ਹਾਲਾਂਕਿ ਕਾਫੀ ਰੋਕਾਂ, ਕਾਫੀ ਟੋਕਾਂ ਜਿਹੜੀਆਂ ਇੱਥੋਂ ਦੇ ਸੱਤਾਧਾਰੀਆਂ ਨੇ ਡਾਈਆਂ, ਪਰ ਬਾਵਜੂਦ ਇਸ ਦੇ ਇੱਕ ਵੱਡਾ ਇਕੱਠ ਕਰ ਗਏ ਆ। ਹਾਲਾਂਕਿ ਕਈ ਉਹਨਾਂ ਦੇ ਆਲੋਚਕ ਹੈ ਜਿਹੜੇ ਉਸ ਇਕੱਠ ਤੇ ਸਵਾਲ ਖੜੇ ਕਰਦੇ ਆ ਕਿ ਇਹ ਸਾਰੇ ਪੰਜਾਬ ਦਾ ਇਕੱਠ ਸੀ ਜਾਂ ਬਾਹਰੋਂ ਵੀ ਮੰਗਾਇਆ ਗਿਆ। ਸੋ ਉਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ। ਪਰ ਇੱਕ ਜਿਹੜੀ ਚੀਜ਼ ਸੋਚੀ ਜਾ ਰਹੀ ਸੀ ਕਿ ਸੁੱਚਾ ਸਿੰਘ ਛੋਟੇਪੁਰ ਦਾ ਜਿਹੜਾ ਫੈਕਟਰ ਆ ਉਹ ਅਸਰ ਪਾਏਗਾ ਕਿ ਨਹੀਂ ਪਾਏਗਾ, ਮੇਰੇ ਖਿਆਲ ਦੇ ਨਾਲ ਉਹ ਗੱਲ ਹੈ ਜਿਹੜੀ ਉਹ ਦਰਕਨਾਰ ਹੋ ਗਈ। ਇਹਨਾਂ ਦਾ ਇਕੱਠ ਹੈ ਜਿਹੜਾ ਉਹ ਇੱਕ ਵਧੀਆ ਇਕੱਠ ਕਿਹਾ ਜਾ ਸਕਦਾ। ਤੇ ਜੇ ਹੁਣ ਮੈਨੀਫੈਸਟੋ ਦੀ ਗੱਲ ਕਰੀਏ, ਮੈਨੀਫੈਸਟੋ ਇੱਕ ਇਹਨਾਂ ਨੇ ਇੱਕ ਵੱਖਰੀ ਰੀਤ ਹੋਰ ਪਾਈ ਹੈ ਕਿ ਅੱਡ-ਅੱਡ ਵਰਗਾਂ ਦਾ ਇਹ ਮੈਨੀਫੈਸਟੋ ਜਾਰੀ ਕਰਦੇ ਜਾ ਰਹੇ ਆ। ਪਹਿਲਾਂ ਨੌਜਵਾਨੀ ਦਾ ਜਿਹੜਾ ਕਿ ਕਹਿ ਲਈਏ ਕਈ ਪੱਖਾਂ ਤੋਂ ਵਿਵਾਦਤ ਵੀ ਹੋ ਗਿਆ, ਖਾਸ ਤੌਰ ਤੇ ਉਹ ਤਸਵੀਰ ਨੂੰ ਲੈ ਕੇ। ਪਰ ਹੁਣ ਕਿਸਾਨ ਮਜ਼ਦੂਰ ਦਾ ਜਿਹੜਾ ਵਰਗ ਦਾ ਆਇਆ ਵਾ ਚੋਣ ਮੈਨੀਫੈਸਟੋ, ਇਹਦੇ ਤੇ ਕਾਫੀ ਚਰਚਾ ਹੋ ਰਹੀ ਹੈ। ਇਹਨੇ ਇੱਕ ਹੋਰ ਫਾਇਦਾ ਕੀਤਾ ਹੈ ਚੋਣ ਮੈਨੀਫੈਸਟੋ ਨੇ ਕਿ ਦੇਖੋ, ਜਿਹੜੀ ਚਰਚਾ ਲੀਹੋਂ ਲੱਥੀ ਪਈ ਸੀ ਉਹ ਇੱਕ ਵਾਰ ਫਿਰ ਇਹਨਾਂ ਨੇ ਪਟੜੀ ਤੇ ਚਾੜ ਦਿੱਤੀ ਹੈ। ਨਹੀਂ ਤੇ ਅੱਗੇ ਚਰਚਾ ਹੋ ਰਹੀ ਸੀ ਸੁੱਚਾ ਸਿੰਘ ਛੋਟੇਪੁਰ ਦੀ ਜਿਹੜੀ ਬਿਆਨਾਂ ਦੀ ਜਾਂ ਕਿੰਗਰਾ ਸਾਹਿਬ ਦੇ ਇਲਜ਼ਾਮਾਂ ਦੀ, ਜਾਂ ਬਸ ਇੱਥੇ ਜੇ ਸਿਮਟ ਗਈ ਸੀ ਸਕੈਂਡਲਾਂ ਤੇ। ਜਾਨੀ ਜਿਹੜੇ ਲੋਕ ਮੁੱਦੇ ਸਨ ਉਹ ਗਾਇਬ ਸੀਗੇ, ਮੰਨਫੀ ਸੀਗੇ, ਮੀਡੀਆ ਚੋਂ ਵੀ, ਸੋਸ਼ਲ ਮੀਡੀਆ ਤੋਂ ਵੀ ਤੇ ਆਮ ਸੱਥਾਂ ਪੱਠਾਂ ਤੋਂ ਵੀ। ਅੱਜ ਹੁਣ ਇਸ ਮੈਨੀਫੈਸਟੋ ਤੇ ਚਰਚਾ ਹੋ ਰਹੀ, ਚਾਰੇ ਪਾਸੇ ਮਧਾਣੀ ਲੱਗੀ ਹੈ, ਰਿੜਕਿਆ ਜਾ ਰਿਹਾ। ਔਰ ਇਹੀ ਸ਼ਾਇਦ ਸਿਆਸਤ ਦਾ ਅਸਲੀ ਰੰਗ ਹੈ ਕਿ ਹਰੇਕ ਚੀਜ਼ ਨੂੰ ਰਿੜਕਣਾ ਚਾਹੀਦਾ, ਉਹਦੇ ਚੋਂ ਮੱਖਣ ਨਿਕਲਦਾ ਹੈ ਜਾਂ ਛਿੱਡੀ ਨਿਕਲਦੀ ਹੈ, ਉਹ ਫੈਸਲਾ ਜਨਤਾ ਨੇ ਕਰਨਾ। ਸੋ ਇਹਨਾਂ ਦਾ ਮੈਨੀਫੈਸਟੋ ਹੈ ਜਿਹੜਾ ਕਹਿ ਲਈਏ ਕੋਸ਼ਿਸ਼ ਕੀਤੀ ਗਈ ਹੈ ਕਿਸਾਨ ਪੱਖੀ, ਮਜ਼ਦੂਰ ਪੱਖੀ ਬਣਾਉਣ ਦਾ। ਪਰ ਹਾਲਾਂਕਿ ਕਈ ਸਵਾਲ ਨੇ, ਕਈ ਕਿੰਤੂ ਨੇ। ਜਿੱਦਾਂ ਸਭ ਤੋਂ ਵੱਡਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਆ, ਇਹ ਆਂਦੇ ਆ ਕਿ ਅਸੀਂ 2020 ਤੱਕ ਇਹਨੂੰ ਲਾਗੂ ਕਰ ਦਿਆਂਗੇ। ਪਰ ਸਵਾਮੀਨਾਥਨ ਕਮਿਸ਼ਨ ਬਾਰੇ ਤੇ ਇਹਨਾਂ ਨੇ, ਭਾਜਪਾ ਵਾਲਿਆਂ ਨੇ ਮੈਨੀਫੈਸਟੋ ਦੇ ਵਿੱਚ ਆਪ ਰੱਖ ਕੇ ਉਸ ਨੁਕਤੇ ਨੂੰ ਜਾ ਕੇ ਹਲਫਨਾਮਾ ਦਿੱਤਾ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਇਹਨੂੰ ਲਾਗੂ ਕਰਨਾ ਦੇਸ਼ ਦੇ ਹਿੱਤ ਨਹੀਂ। ਜਦੋਂ ਹੁਣ ਕੇਂਦਰ ਹਲਫਨਾਮਾ ਦਿੱਤੀ ਖੜਾ ਹੈ, ਇਹ ਕਿਹੜੇ ਪਾਸਿਓਂ ਕਰ ਲੈਣਗੇ, ਇਹਦਾ ਕੋਈ ਸਪਸ਼ਟ ਉੱਤਰ ਨਹੀਂ ਹੈ। ਦੂਸਰਾ, ਇਹਨਾਂ ਨੇ ਕਿਹਾ ਕਿ ਕਰਜ਼ੇ ਮਾਫ ਕਰ ਦਿਆਂਗੇ, ਜੋ ਬਹੁਤ ਸਵਾਗਤਯੋਗ ਮੇਰੇ ਖਿਆਲ ਦੇ ਨਾਲ ਇੱਕ ਨੁਕਤਾ ਹੈ ਮੈਨੀਫੈਸਟੋ ਦਾ। ਪਰ ਉਹਦੇ 'ਚ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਕਿਸਾਨ ਦੇ ਕੀਤੇ ਜਾਣਗੇ, ਕੀ ਸਾਰਿਆਂ ਦੇ। ਹੁਣ ਜੇ ਸਾਰਿਆਂ ਦੇ ਕੀਤੇ ਜਾਣਗੇ ਤੇ ਫਿਰ ਤੇ 80,000 ਕਰੋੜ ਰੁਪਈਆ ਤੇ ਇਕੱਲਾ ਬੈਂਕਾਂ ਦਾ, ਜਿਹੜਾ 20-25,000 ਕਰੋੜ ਰੁਪਈਆ ਜਿਹੜਾ ਉਹ ਬਣ ਜਾਂਦਾ ਸ਼ਾਹੂਕਾਰਾਂ ਦਾ। ਏਡਾ ਵੱਡਾ ਫਿਰ ਕਿੱਥੋਂ ਡਿਪੋਜ਼ਿਟ ਆਵੇਗਾ, ਉਹ ਅਸਪਸ਼ਟਤਾ ਹੈ। ਤੀਜੀ, ਇਹਨਾਂ ਨੇ ਕਿਹਾ ਕਿ ਕਿਸਾਨ ਨੂੰ, ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਂਗੇ, ਪਰ ਨਾਲ ਇਹ ਕਹੀ ਜਾਂਦੇ ਆ ਕਿ 8 ਲੱਖ ਅਸੀਂ ਜਿਹੜਾ ਲੋਨ ਆ ਸਿੱਖਿਆ ਵਾਸਤੇ ਦੇਵਾਂਗੇ ਕਿਸਾਨ ਮਜ਼ਦੂਰ ਦੇ ਬੱਚੇ ਨੂੰ, ਜੇ ਉਹ ਪੜ੍ਹਨਾ ਚਾਹੁੰਦਾ। ਦੇਖੋ, ਜੇ ਇੱਕ ਪਾਸੇ ਤੁਸੀਂ ਕਰਜ਼ਾ ਮੁਕਤ ਕਰਕੇ ਤੇ ਉਹਨੂੰ ਫਿਰ ਉਹਦੇ ਮੁੰਡੇ ਨੂੰ ਪੜ੍ਹਨ ਵਾਸਤੇ ਲੋਨ ਦੇ ਰਹੇ ਹੋ, ਤੇ ਫਿਰ ਕਰਜ਼ਾ ਮੁਕਤ ਕਦੋਂ ਹੋਇਆ? ਉਹਦੇ ਬੱਚੇ ਨੂੰ ਜੇ ਲੋਨ ਹੀ ਮਿਲ ਗਿਆ ਤੇ ਅੱਗੋਂ ਨੌਕਰੀ ਨਾ ਮਿਲੀ, ਪੰਗਾ ਫਿਰ ਉੱਥੇ ਦਾ ਉੱਥੇ, ਕਰਜ਼ਾਈ ਤੇ ਫਿਰ ਹੋ ਗਿਆ। ਇਹ ਜੇ ਇੰਨੀਆਂ ਰਿਆਇਤਾਂ, ਇੰਨੀਆਂ ਸਹੂਲਤਾਂ ਦੇਣ ਤੁਰੇ ਆ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਰੱਖਣਾ ਚਾਹੀਦਾ ਸੀ ਕਿ
ਕੋਈ ਵੀ ਗਰੀਬ ਕਿਸਾਨ ਦਾ ਜਾਂ ਮਜ਼ਦੂਰ ਦਾ ਬੱਚਾ ਜਿੱਥੋਂ ਤੱਕ ਪੜ੍ਹਨਾ ਚਾਹੁੰਦਾ ਹੈ ਉਹਦੀ ਪੜ੍ਹਾਈ ਹੈ ਜਿਹੜੀ ਮੁਫਤ ਹੋਏਗੀ। ਇਲਾਜ ਹੈ ਜਿਹੜਾ ਇਹਨਾਂ ਨੇ 5 ਲੱਖ ਤੱਕ ਰੱਖਿਆ, ਮੇਰੇ ਖਿਆਲ ਦੇ ਨਾਲ ਜਿੱਥੋਂ ਤੱਕ ਵੀ ਚੱਲਦਾ ਚੱਲਣਾ ਚਾਹੀਦਾ। ਇਹ ਦੋ ਹੀ ਖੇਤਰ ਹੈ ਜਿਨ੍ਹਾਂ ਦੇ ਵਿੱਚ ਕਿਸਾਨ ਤੇ ਮਜ਼ਦੂਰ ਦੀ ਆਮਦਨ ਹੈ ਜਿਹੜੀ ਜ਼ਿਆਦਾਤਰ ਵੜ ਜਾਂਦੀ ਹੈ। ਇਸ ਤਰ੍ਹਾਂ ਹੀ ਇੱਕ ਹੋਰ ਚੀਜ਼ ਇਹਨਾਂ ਨੇ ਮਿਸ ਕੀਤੀ ਹੈ, ਕਿਉਂਕਿ ਸਾਡੇ ਇੱਥੇ ਪਾਣੀ ਦੀ ਸਮੱਸਿਆ ਬੜੀ ਵੱਡੀ ਹੈ। ਕਈ ਥਾਵਾਂ ਤੇ ਬੋਰ ਆ ਜਿਹੜੇ ਉਹ ਹੁਣ ਮੋਟਰਾਂ, ਮੱਛੀ ਮੋਟਰਾਂ, ਉਹ 700-700 ਫੁੱਟ ਤੇ 800-800 ਫੁੱਟ ਤੇ ਵੀ ਬੋਰ ਹੋਏ ਆ। ਉਹਦਾ ਕੁਝ ਵੀ ਨਹੀਂ ਇਹਨਾਂ ਨੇ ਕੀਤਾ, ਕਿਉਂਕਿ 4 ਸਾਲਾਂ ਬਾਅਦ 5 ਸਾਲਾਂ ਬਾਅਦ ਛੋਟੇ ਕਿਸਾਨ ਨੂੰ ਜੇ ਬੋਰ ਕਰਵਾਉਣਾ ਪੈ ਜੇ ਇੱਕ ਤੇ ਉਹਦਾ ਲੱਕ ਟੁੱਟ ਜਾਂਦਾ। ਉਹਦੇ ਬਾਰੇ ਕੋਈ ਵੀ ਨੁਕਤਾ ਨਹੀਂ। ਹਾਲਾਂਕਿ ਨਹਿਰੀ ਪਾਣੀ ਬਾਰੇ ਇਹਨਾਂ ਨੇ ਚਰਚਾ ਜ਼ਰੂਰ ਕੀਤੀ ਹੈ, ਉਸ ਚੀਜ਼ ਬਾਰੇ ਚੁੱਪ ਨੇ ਕਿ ਕਿਉਂਕਿ ਛੋਟੇ ਕਿਸਾਨ ਕੋਲ ਤੇ ਬੋਰ ਹੈ ਹੀ ਨਹੀਂ। ਜਿਹੜਾ ਦਰਮਿਆਨਾ ਸੀਮਾਂਤ ਕਿਸਾਨ ਆ ਉਹਦੇ ਕੋਲ ਜੇ ਬੋਰ ਆ, ਚੌਥੇ 5 ਸਾਲ ਉਹਨੂੰ ਉੱਚਾ ਨੀਵਾਂ ਕਰਨਾ ਪਿਆ ਤੇ ਉਹ ਤੇ ਰਗੜਿਆ ਜਾਂਦਾ। ਉਹਦੇ ਬਾਰੇ ਚੁੱਪ ਨੇ। ਇੱਕ ਹੋਰ ਚੀਜ਼ ਜਿਹੜੀ ਵੇਖਣ ਵਾਲੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਥੋੜੇ ਦਿਨ ਪਹਿਲਾਂ ਕਿਹਾ ਸੀ ਕਿ ਜਿਹੜੀ ਆ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਇਹਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਸਬਸਿਡੀ ਦਾ ਲਾਭ ਹੈ ਜਿਹੜਾ ਉਹ 35-35 ਮੋਟਰਾਂ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਜ਼ਿਮੀਂਦਾਰ ਲੈ ਰਹੇ ਆ। ਪਰ ਇਹਨਾਂ ਨੇ ਉਸ ਦਾਇਰੇ ਨੂੰ ਹੋਰ ਵਧਾ ਦਿੱਤਾ। ਇਹ ਕਹਿੰਦੇ ਕਿ 8 ਘੰਟੇ ਦੀ ਬਜਾਏ 12 ਘੰਟੇ ਅਸੀਂ ਮੁਫਤ ਬਿਜਲੀ ਦੇਵਾਂਗੇ। ਖੈਰ ਮੇਰੇ ਖਿਆਲ ਦੇ ਨਾਲ ਖਹਿਰਾ ਸਾਹਿਬ ਦੀ ਜਿਹੜੀ ਉਹ ਸਬਸਿਡੀਆਂ ਬੰਦ ਕਰਨ ਵਾਲੀ ਸਲਾਹ ਸੀ ਉਹ ਇਹਨਾਂ ਨੂੰ ਰਾਸ ਨਹੀਂ ਆਈ। ਸੋ ਹੋਰ ਵੀ ਕਈ ਮੁੱਦੇ ਆ ਜਿਨ੍ਹਾਂ ਤੇ ਸਵਾਲ ਉੱਠ ਸਕਦੇ ਆ, ਜਿੱਦਾਂ ਨਰਮਾ, ਕਿਉਂਕਿ ਨਰਮਾ ਮਾਲਵਾ ਦੇ ਕਿਸਾਨਾਂ ਲਈ, ਖਾਸ ਤੌਰ ਤੇ ਨਰਮਾ ਪੱਟੀ ਕਿਸਾਨਾਂ ਲਈ ਇੱਕ ਬਹੁਤ ਵੱਡੀ ਆਰਥਿਕ ਵਸੀਲਤਾ ਹੈ। ਉਹਦੇ ਬਾਰੇ ਵੀ ਕੋਈ ਬਹੁਤਾ ਮੈਨੀਫੈਸਟੋ ਜਿਹੜਾ ਬੋਲਦਾ ਨਹੀਂ ਹੈ। ਇੱਕ ਚੀਜ਼ ਹੋਰ ਕਹਿ ਸਕਦੇ ਹਾਂ ਆਪਾਂ, ਚਰਚਾ ਵਾਲੀ ਹੈ ਕਿ ਇਹਨਾਂ ਨੇ ਕਿਹਾ ਕਿ ਅਸੀਂ MSP ਤੈਅ ਕਰਾਂਗੇ, ਜਿਵੇਂ ਬਦਲਵੀਆਂ ਫਸਲਾਂ ਨੇ, ਮੱਕਾ ਹੋਇਆ ਜਾਂ ਦਾਲਾਂ ਹੋਈਆਂ ਜਾਂ ਬਾਸਪਤੀ ਹੋਈ, ਇਹਨਾਂ ਦਾ ਅਸੀਂ MSP ਤੈਅ ਕਰਾਂਗੇ, ਜੋ ਸ਼ਾਇਦ ਸੂਬਾ ਸਰਕਾਰ ਨਹੀਂ ਕਰ ਸਕਦੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਵਿਸ਼ਵ ਵਪਾਰ ਸੰਗਠਨ ਦਾ ਸਮਝੌਤਾ ਹੈ, ਜਿਹੜਾ ਡਾਂਗ ਲਈ ਖੜਾ ਹੈ, ਜਿਹਨੇ ਇਹ ਭਾਰਤ ਤੋਂ ਮਨਵਾਇਆ ਹੋਇਆ ਕਿ 2017 ਤੱਕ ਇੱਥੇ MSP ਖਤਮ ਹੋ ਜਾਏਗੀ, ਇੱਥੇ ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆਂ, ਉਹਦੇ ਨਾਲ ਲੜਨ ਲਈ ਕਿਸੇ ਵੀ ਪਾਰਟੀ, ਖਾਸ ਤੌਰ ਤੇ ਆਮ ਆਦਮੀ ਪਾਰਟੀ ਨੇ ਕੋਈ ਵੀ ਆਪਣੇ ਇਸ ਚੀਜ਼ ਦੇ ਵਿੱਚ ਸਪਸ਼ਟ ਨਹੀਂ ਕੀਤਾ। ਜੀ 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 ਅਤੇ ਕੁਛ ਚਿਰ ਪਹਿਲਾਂ ਭਗਵੰਤ ਮਾਨ ਜਿਹੜੇ ਜੀ ਕਹਿ ਰਹੇ ਸੀਗੇ ਵੀ ਸਾਰਿਆਂ ਨੂੰ ਮੁਫਤ ਦੀਆਂ ਚੀਜ਼ਾਂ ਦੇ ਦੇ ਕੇ ਗਰੀਬ ਬਣਾਇਆ ਜਾ ਰਿਹਾ ਆ। ਕੀ ਇਸ ਦੇ ਵਿੱਚ ਇੱਦਾਂ ਦੀ ਚੀਜ਼ ਨਜ਼ਰ ਆਉਂਦੀ ਹੈ? ਇਹਦੇ ਵਿੱਚ ਹਾਂਜੀ ਉਹ ਵੀ ਚੀਜ਼ ਆਪਾਂ ਚਰਚਾ ਕਰ ਸਕਦੇ ਸੀ। ਉਹ ਇਹਨਾਂ ਨੇ ਕਿਹਾ ਕਿ 10 ਲੱਖ ਪਰਿਵਾਰ ਹੈ ਜਿਹੜੇ ਆਟਾ ਦਾਲ ਸਕੀਮ ਦੇ ਵਿੱਚ ਹੋਰ ਸ਼ਾਮਲ ਕੀਤੇ ਜਾਣਗੇ, ਜਦ ਕਿ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਇਸੇ ਸਕੀਮ ਨੂੰ ਨਿਸ਼ਾਨਾ ਬਣਾ ਕੇ ਇੱਕ ਸ਼ਬਦ ਵਰਤਿਆ ਸੀਗਾ, ਜਿਹਦੇ ਤੇ ਮੁੜ ਕੇ ਵਿਵਾਦ ਹੋ ਗਿਆ ਸੀ। ਸੋ ਇਹਨਾਂ ਨੇ ਤਾਂ ਸਗੋਂ ਹੋਰ ਦਾਇਰਾ ਵਧਾ ਦਿੱਤਾ। ਪਰ ਮੇਰੇ ਖਿਆਲ ਦੇ ਨਾਲ ਇਹ ਇਹਨਾਂ ਦੀ ਮਜਬੂਰੀ ਹੈ, ਗਲ ਪਿਆ ਢੋਲ ਵਜਾਉਣਾ ਪੈਂਦਾ ਹੈ, ਕਿਉਂਕਿ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਉਹ ਮਜਬੂਰੀ ਹੈ ਸਿਆਸਤ ਦੀ। ਪਰ ਨੌਬਤ ਇੱਥੋਂ ਤੱਕ 70 ਸਾਲਾਂ ਦੇ ਵਿੱਚ ਰਹੀ ਕਿਉਂ ਕਿ ਇਹੋ ਜਿਹੇ ਲਾਲਚ ਦੇਣੇ ਪੈਂਦੇ ਆ? ਸਭ ਤੋਂ ਵੱਡਾ ਸਵਾਲ ਇਹ ਹੈ। ਜੀ ਜੀ ਅੱਗੇ ਵਧਦੇ ਆਪਾਂ ਮਿੰਟੂ ਜੀ ਅਗਲੀ ਗੱਲਬਾਤ ਦੇ ਵੱਲ ਵੀ। ਸ਼ਹਾਬੂਦੀਨ ਨੂੰ ਦੁਬਾਰਾ ਜੇਲ੍ਹ ਘੱਲਣ ਦੀ ਕਵਾਇਦ ਸ਼ੁਰੂ, ਨਿਤਿਸ਼ ਤੇ ਲਾਲੂ ਗੱਠਜੋੜ ਦੇ ਵਿੱਚ ਤਰੇੜ। 11 ਸਾਲ ਇਹਨੇ ਜੇਲ੍ਹ ਦੀ ਹਵਾ ਖਾਧੀ ਹੈ, ਦਾਲ ਪੀਤੀ ਹੈ, ਪਰ ਇਹਦੀ ਮੜਕ ਦੇ ਵਿੱਚ ਰਤਾ ਫਰਕ ਨਹੀਂ ਪਿਆ। ਉਸ ਤਰ੍ਹਾਂ ਹੀ ਇਹਦਾ ਜਿਹੜਾ ਸਟਾਈਲ ਆ, ਉਸੇ ਤਰ੍ਹਾਂ ਹੀ ਵਿਭਾਗਤਾ ਜਿਹੜੀ ਬੋਲਾਂ ਦੇ ਵਿੱਚ ਬਿਲਕੁਲ ਠਾਠਾ ਮਾਰਦੀ, ਕੱਖ ਵੀ ਨਹੀਂ ਬਦਲਿਆ। 11 ਸਾਲਾਂ ਦੇ ਵਿੱਚ ਮੁੱਛਾਂ ਦਾ ਸਟਾਈਲ ਵੀ ਉਹੀ ਰਿਹਾ ਜੋ ਅਸੀਂ ਪਹਿਲਾਂ ਵੇਖਿਆ ਕਰਦੇ ਸਾਂ। ਸ਼ਹਾਬੂਦੀਨ ਜਦੋਂ ਬਾਹਰ ਨਿਕਲਿਆ ਤੇ ਪਹਿਲੇ ਦਿਨ ਹੀ ਇਹਨੇ ਪਵਾੜਾ ਪਾਤਾ, ਜੇਲ੍ਹ ਦੇ ਗੇਟ ਤੇ ਖੜਾ ਪ੍ਰੈਸ ਕਾਨਫਰੰਸ ਕਰ ਬੈਠਾ ਤੇ ਉੱਥੇ ਇਹਨੇ ਇੱਕ ਚੀਜ਼ ਕਹਿ ਦਿੱਤੀ ਜਿਹੜੀ ਸ਼ਾਇਦ ਨਿਤਿਸ਼ ਕੁਮਾਰ ਨੂੰ ਬੜਾ ਚੁਭੀ ਤੇ ਨਿਤਿਸ਼ ਕੁਮਾਰ ਲਈ ਕਹਿ ਲਈਏ ਕਿ ਮੁੱਛ ਦਾ ਸਵਾਲ ਵੀ ਬਣੀ। ਹਾਲਾਂਕਿ ਉਹ ਕਲੀਨ ਸ਼ੇਵ ਨੇ, ਪਰ ਫਿਰ ਵੀ ਗੱਲ ਤੇ ਨੱਕ ਤੇ ਮੁੱਛ ਦੀ ਜਦੋਂ ਆ ਜਾਂਦੀ ਹੈ ਤੇ ਬਹੁਤ ਕੁਝ ਹੋ ਜਾਂਦਾ। ਇਹਨੇ ਕਿਹਾ ਸੀ ਕਿ ਲਾਲੂ ਪ੍ਰਸਾਦ ਸਾਡਾ ਨੇਤਾ ਹੈ, ਲਾਲੂ ਪ੍ਰਸਾਦ ਸਾਡਾ ਨੇਤਾ ਹੈ, ਜਦ ਕਿ ਜਿਹੜਾ ਨਿਤਿਸ਼ ਹੈ ਉਹ ਪਰਿਸਥਿਤੀਆਂ ਦਾ ਮੰਤਰੀ ਹੈ। ਤੇ ਉਹਨੇ ਤੁਲਨਾ ਮਧੂ ਕੋੜਾ ਦੇ ਨਾਲ ਕਰ ਦਿੱਤੀ ਸੀ। ਉਹ ਮਧੂ ਕੋੜਾ ਜਿਹੜਾ ਕੁਝ ਦਿਨ ਮੁੱਖ ਮੰਤਰੀ ਰਿਹਾ ਸਿੱਖ ਰਾਜ ਦਾ ਤੇ ਮੁੜ ਕੇ ਕੇਂਦਰੀ ਮੰਤਰੀ ਬਣ ਬੈਠਾ ਸੀ ਤੇ ਕੇਂਦਰੀ ਮੰਤਰੀ ਬਣਦਿਆਂ ਸਾਰ ਕੋਲਾ ਘੁਟਾਲੇ ਦੇ ਵਿੱਚ ਫਸ ਗਿਆ ਸੀ। ਯਾਨੀ ਉਹਨੂੰ ਮਜਬੂਰੀਆਂ ਦੇ ਮਾਰੇ ਕੇਂਦਰ 'ਚ ਲੈ ਕੇ ਆਏ ਸਨ UPA ਵਾਲੇ, ਤੇ ਉਹਨੇ ਆਉਂਦਿਆਂ ਨੇ ਕੋਲੇ ਦੀ ਦਲਾਲੀ 'ਚ ਮੂੰਹ ਕਾਲਾ ਸਾਰੇ ਕਾਂਗਰਸੀਆਂ ਦਾ ਤੇ ਵਿੱਚ UPA ਦੇ ਜਿੰਨੇ ਸਾਥੀ ਸੀ ਸਾਰਿਆਂ ਦਾ ਕਰਾ ਦਿੱਤਾ ਸੀ। ਉਹਨੇ ਜਿਹੜੀ ਉਹ ਤੁਲਨਾ ਕੀਤੀ ਮਧੂ ਕੋੜਾ ਦੇ ਨਾਲ, ਇਹ ਜਿਹੜੇ ਇਹਦੇ ਨਿਤਿਸ਼ ਦੇ ਸੀ ਸੰਗੀ ਸਾਥੀ, ਉਹਨਾਂ ਨੇ ਬੜਾ ਭੈੜ ਮਨਾਇਆ ਇਸ ਚੀਜ਼ ਦਾ। ਪਰ
ਹੋਇਆ ਕਿ ਲਾਲੂ ਪ੍ਰਸਾਦ ਯਾਦਵ ਨੇ ਇਹ ਆਖ ਦਿੱਤਾ ਕਿ ਜੀ ਉਹ ਹੁਣ ਮੇਰਾ ਨੇਤਾ ਹੈ, ਸਾਡੀ ਪਾਰਟੀ ਦਾ ਨੇਤਾ ਹੈ, ਰਾਸ਼ਟਰੀ ਜਨਤਾ ਦਲ ਦਾ ਨੇਤਾ ਹੈ, ਤੇ ਜੇ ਸਾਡੀ ਗੱਲ ਨਹੀਂ ਕਰੂਗਾ ਤੇ ਹੋਰ ਕਿਹਦੀ ਕਰੂਗਾ। ਉਹਦੇ ਤੇ ਫਿਰ ਉਹਨਾਂ ਦੂਜਿਆਂ ਨੂੰ ਵੀ ਜਿਹੜੀ ਚੜ ਗਈ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ। ਇਸ ਤੋਂ ਇਲਾਵਾ ਇਹਨਾਂ ਦੋਨਾਂ ਦਾ ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਦੋਨਾਂ ਦਾ ਆਪਸ ਦੇ ਵਿੱਚ ਤੇ ਇਸ ਮਸਲੇ ਤੇ ਥੋੜਾ ਪਟਕ ਪਿਆ ਹੀ ਹੈ। ਉਧਰ ਜਿਹੜਾ ਰਾਜਦੇਵ ਰੰਜਨ ਪੱਤਰਕਾਰ ਮਾਰਿਆ ਸੀ ਕੁਝ ਸਮਾਂ ਪਹਿਲਾਂ ਬਿਹਾਰ ਦੇ ਵਿੱਚ, ਉਹਦੀ ਪਤਨੀ ਚਲੇ ਗਈ ਹੈ ਉੱਥੇ ਗ੍ਰਹਿ ਮੰਤਰਾਲੇ ਕੋਲ। ਉਹ ਕਹਿੰਦੀ ਹੈ ਕਿ CBI ਨੂੰ ਇਨਵੈਸਟੀਗੇਸ਼ਨ ਦਿਓ, ਕਿਉਂਕਿ ਉਸ ਕਤਲ ਦੇ ਵਿੱਚ ਵੀ ਜੇਲ੍ਹ ਦੇ ਅੰਦਰ ਬੈਠੇ ਸ਼ਾਹਬੂਦੀਨ ਦਾ ਨਾਂ ਲੱਗਦਾ ਸੀ। ਉਸ ਕਤਲ ਦੇ ਵਿੱਚ ਵੀ ਉਹ ਵੀ ਪਹੁੰਚ ਗਈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ, ਉਹ ਗਵਰਨਰ ਕੋਲ ਪਹੁੰਚ ਗਈ ਕਿ ਜੀ ਇਹਦੀ ਰਿਹਾਈ ਹੈ ਜਿਹੜੀ ਉਹ ਸਰਕਾਰ ਦੀ ਢਿੱਲ-ਮੱਠ ਕਰਕੇ ਹੋਈ ਹੈ ਤੇ ਸਮਾਜ ਦੇ ਹਿੱਤ ਨਹੀਂ, ਇਸ ਕਰਕੇ ਉਹ ਵੀ ਉਧਰਲੇ ਪਾਸੇ ਤੁਰ ਪਏ ਆ। ਹੁਣ ਆਪਸ ਦੇ ਵਿੱਚ ਵੀ ਇੱਕ ਇਹਨਾਂ ਦਾ ਜਿਹੜਾ ਗੱਠਜੋੜ ਆ ਉਹ ਇਸ ਮੁੱਦੇ ਤੇ ਆ ਕੇ ਆਮੋ ਸਾਹਮਣੇ ਹੋ ਗਿਆ। ਹੁਣ ਚਰਚਾ ਸ਼ਾਮ ਤੱਕ ਇਹ ਚਲੇ ਗਈ ਕਿ ਜਿਹੜੀ ਨੀਤਿਸ਼ ਸਰਕਾਰ ਆ ਉਹਨੇ ਫੈਸਲਾ ਕਰ ਲਿਆ ਕਿ ਸ਼ਾਹਬੂਦੀਨ ਦੇ ਖਿਲਾਫ CCA, ਜਿਹਨੂੰ ਆਪਾਂ ਕ੍ਰਾਈਮ ਕੰਟਰੋਲ ਐਕਟ ਕਹਿੰਦੇ ਆ, ਉਹ ਲਾਇਆ ਜਾ ਸਕਦਾ ਹੈ। ਨੀਤਿਸ਼ ਬੰਦਾ ਜਿਹੜਾ ਤੁਹਾਨੂੰ ਪਤਾ ਬੜਾ ਜਿੱਦੀ ਕਿਸਮ ਦਾ ਹੈ, ਉਹਨੇ ਆਪਣੀ ਸਰਕਾਰ ਦੀ ਪਰਵਾਹ ਨਹੀਂ ਕਰਨੀ, ਪਰ ਜੋ ਸ਼ਾਹਬੂਦੀਨ ਦੀ ਮੜਕ ਹੈ ਸ਼ਾਇਦ ਉਹਨੂੰ ਭੰਨਣ ਲਈ ਉਹ ਦੂਜੇ ਪਾਸੇ ਤੱਕ ਜਾਂ ਦੂਜੀ ਰਸਤੇ ਥਾਣੀ ਉਹ ਜਾ ਸਕਦਾ ਹੈ। ਨੀਤਿਸ਼ ਕੁਮਾਰ ਦੀ ਸਰਕਾਰ ਨੇ ਕਹਿ ਦਿੱਤਾ ਕਿ ਇਹ ਕ੍ਰਾਈਮ ਕੰਟਰੋਲ ਐਕਟ ਹੈ ਜਿਹੜਾ ਉਹ ਇਹਦੇ ਤੇ ਅਸੀਂ ਲਾਵਾਂਗੇ। ਸੋ ਜੇ ਉਹ ਲੱਗਦਾ ਸ਼ਾਹਬੂਦੀਨ ਮੁੜ ਜੇਲ੍ਹ ਦੇ ਵਿੱਚ ਚਲਾ ਜਾਏਗਾ, ਪਰ ਉਹ ਜੇ ਜੇਲ੍ਹ ਦੇ ਵਿੱਚ ਜਾਂਦਾ ਤੇ ਮੇਰੇ ਖਿਆਲ ਦੇ ਨਾਲ ਲਾਲੂ ਜਿਹੜਾ ਕਿ ਭਾਰਤੀ ਸਿਆਸਤ ਦਾ ਬਹੁਤ ਕਹਿ ਲਈਏ ਕਿ ਹੰਢਿਆ ਖਿਡਾਰੀ ਹੈ, ਫਿਰ ਉਹ ਵੀ ਚੁੱਪ ਨਹੀਂ ਬੈਠੇਗਾ। ਲਾਲੂ ਨੇ ਤੇ ਇਹਨੂੰ ਚੁਣ ਕੇ ਲਿਆਂਦਾ ਸੀ, ਜਦੋਂ ਇਹਦੀ ਤੂਤੀ ਬੋਲਣ ਲੱਗ ਪਈ ਬਦਮਾਸ਼ੀ 'ਚ, ਗੁੰਡਾਗਰਦੀ 'ਚ, ਫਿਰ ਇਹਨੇ ਮੋਢੇ ਤੇ ਹੱਥ ਧਰ ਕੇ ਲਿਆਂਦਾ ਸੀ ਕਿ ਆ ਬੱਚਾ ਇੱਧਰ ਆ। ਫਿਰ ਉਸ ਤੋਂ ਬਾਅਦ ਸ਼ਾਹਬੂਦੀਨ ਨੇ ਵੀ ਖੂਬ ਸੇਵਾ ਕੀਤੀ, ਇਹਨੇ ਵੀ ਖੂਬ ਲਾਲੂ ਪ੍ਰਸਾਦ ਯਾਦਵ ਨੇ ਵੀ ਮੁੱਲ ਮੋੜਿਆ। ਉਹ ਮੁੱਲ ਹਾਲੇ ਵੀ ਮੋੜਿਆ ਜਾ ਰਿਹਾ ਹੈ, ਪਰ ਹੁਣ ਇਹ ਸ਼ਾਹਬੂਦੀਨ ਵਾਲਾ ਮਾਮਲਾ ਕਿਸ ਮੋੜ ਤੇ ਜਾਂਦਾ ਹੈ ਇਹ ਅੱਜ ਭਲਕੇ 'ਚ ਪਤਾ ਲੱਗ ਜੂ। ਜੀ 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 ਅੱਗੇ ਆਪਾਂ ਨਾਲ ਇਹ ਕਹਿ ਸਕਦੇ ਜੀ, ਮੋਦੀ ਇਹਨਾਂ ਨੂੰ ਦੋਨਾਂ ਨੂੰ ਮਨਾਉਣ ਵਾਲਾ ਤੇ ਸ਼ਹਾਬੂਦੀਨ ਦੋਨਾਂ ਨੂੰ ਤੜਾਉਣ ਵਾਲਾ। ਹਾਂ ਬਿਲਕੁਲ, ਇਹ ਹੋ ਸਕਦਾ ਕਿ ਮੋਦੀ ਦੇ ਮਲਾਏ ਮਿਲੇ ਸਨ ਤੇ ਸ਼ਾਹਬੂਦੀਨ ਦੇ ਵਿਛੇੜੇ ਕਿਤੇ ਵਿਛੜ ਨਾ ਜਾਣ। ਜੀ ਜੀ ਕੈਪਟਨ ਅਮਰਿੰਦਰ ਹੁਣਾਂ ਨੇ ਆਖਿਆ ਵੀ ਆਪ ਨੇ ਸਾਡਾ ਮੈਨੀਫੈਸਟੋ ਕਾਪੀ ਕੀਤਾ ਆ। ਕੈਪਟਨ ਅਮਰਿੰਦਰ ਸਿੰਘ ਵੈਸੇ ਕਈ ਵਾਰੀ ਨਾ ਜੀ ਅਲੋਕਾਰ ਜੀ ਇਹ ਗੱਲਾਂ ਕਰ ਜਾਂਦਾ ਹੈ, ਅੱਜ ਤੇ ਜਗੋ 13ਵੀਂ ਕੀਤੀ ਸੋ, ਕਿਉਂਕਿ ਇਹਨਾਂ ਦਾ ਮੈਨੀਫੈਸਟੋ ਤੇ ਮੇਰੇ ਖਿਆਲ ਦੇ ਨਾਲ ਹਾਲੇ ਤੱਕ ਰਿਲੀਜ਼ ਨਹੀਂ ਹੋਇਆ। ਹੁਣ ਇਹਨਾਂ ਦੇ ਦਿਮਾਗ ਦੇ ਵਿੱਚੋਂ ਕੋਈ ਬੰਦਾ ਕਾਪੀ ਕਰ ਲ ਜਾਵੇ ਤੇ ਫਿਰ ਉਸ ਬੰਦੇ ਨੂੰ ਅਸੀਂ ਕੋਈ ਸੁਪਰ ਦਿਮਾਗ ਹੀ ਕਹਿ ਸਕਦੇ ਹਾਂ, ਕਿਉਂਕਿ ਜਿਹੜਾ ਇਹਨਾਂ ਦੀ ਸੋਚ ਵਿਚਲੀ ਪਈ ਚੀਜ਼ ਨੂੰ ਚੋਰੀ ਕਰਕੇ ਲੈ ਜਾਵੇ ਤੇ ਫਿਰ ਉਹ ਬੰਦਾ ਤੇ ਸੁਪਰਮੈਨ ਨਹੀਂ ਹੋ ਸਕਦਾ, ਕਿਉਂਕਿ ਸਧਾਰਨ ਬੁੱਧੀ ਦਾ ਤੇ ਇਹ ਕੰਮ ਨਹੀਂ। ਕਿਉਂਕਿ ਇਹਨਾਂ ਦਾ ਜਿਹੜਾ ਮੈਨੀਫੈਸਟੋ ਹਾਲੇ ਤੱਕ ਤਿਆਰ ਨਹੀਂ ਹੋਇਆ। ਮਨਪ੍ਰੀਤ ਸਿੰਘ ਬਾਦਲ, ਬੀਬੀ ਰਜਿੰਦਰ ਕੌਰ ਪੱਠਲ ਉਹ ਕੰਮ ਕਰਦੇ ਪਏ ਨੇ, ਪਰ ਇਹਨਾਂ ਨੇ ਅੱਜ ਇਹ ਗੱਲ ਕਹਿ ਮਾਰੀ ਕਿ ਜੀ ਸਾਡਾ ਮੈਨੀਫੈਸਟੋ ਕਾਪੀ ਕਰ ਲਿਆ। ਦੂਜੇ ਪਾਸੇ ਹੋਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੱਲਾਂ ਕੀਤੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਬੜੀ ਗੱਲ ਦਿਲਚਸਪ ਸੀ। ਉਹਨੇ ਆਖਿਆ ਕਿ ਨਸ਼ੀਲੇ ਪਦਾਰਥਾਂ ਦੀ ਜਿਹੜੀ ਉਹ ਤਸਕਰੀ ਵਾਲੀ ਜਾਂਚ ਆ ਉਹ ED ਵੱਲੋਂ ਅੱਗੇ ਤੋਰੀ ਨਹੀਂ ਜਾ ਰਹੀ, ਕਿਉਂਕਿ ਅਰੁਣ ਜੇਤਲੀ ਨੇ ਉਹ ਜਾਂਚ ਹੈ ਜਿਹੜੀ ਉਹ ਰੁਕਵਾ ਦਿੱਤੀ ਸੀ ਜੀ। ਹੁਣ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਵੀ ਚੁੱਪ ਆ ਤੇ ਕੇਸ ਹੈ ਜਿਹੜਾ ਤੁਰ ਨਹੀਂ ਰਿਹਾ ਅੱਗੇ। ਹੁਣ ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਜਦੋਂ CBI ਜਾਂਚ ਦੀ ਸਾਰਾ ਪ੍ਰਦੇਸ਼ ਇੱਕ ਤਰ੍ਹਾਂ ਮੰਗ ਕਰਦਾ ਪਿਆ ਸੀ, ਉਸ ਸਮੇਂ ਇੱਕ ਬਿਆਨ ਦੇ ਕੇ ਸਾਰੀ ਡੰਡ ਲਾ ਦਿੱਤੀ ਤੇ ਉਦੋਂ ਇਹ ਹਵਾਲਾ ਦਿੱਤਾ ਸੀ ਕਿ ਜੀ CBI ਤਾਂ ਦੇਰ ਬੜੀ ਲਾਉਂਦੀ ਹੈ, CBI ਤੇ ਟਾਈਮ ਬੜਾ ਲਾ ਦਿੰਦੀ ਹੈ, ਕੇਸ ਪਹਿਲ ਦੇ ਆਧਾਰ ਤੇ ਹੈ ਜਿਹੜਾ ਉਹ ਨਿਬੜਨਾ ਚਾਹੀਦਾ। ਹੁਣ ਦੇਖੋ ਉਸੇ ਟਾਈਮਿੰਗ ਨੂੰ ਲੈ ਕੇ ਕਿ ਕੇਸ ਲੇਟ ਹੋਣ ਡਿਆ, ਇਹ ਅੱਗੇ ਨਹੀਂ ਤੁਰਦੇ ਪਏ। ਕੈਪਟਨ ਅਮਰਿੰਦਰ ਸਿੰਘ ਬਿਆਨ ਬਦਲ ਰਹੇ ਆ। ਉਦੋਂ ਕਹਿੰਦੇ ਸੀ ਪੰਜਾਬ ਪੁਲਿਸ ਤੇ ਭਰੋਸਾ ਹੈ, ਹੁਣ ਕਹਿੰਦੇ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਹੈ। ਸੋ ਕੈਪਟਨ ਅਮਰਿੰਦਰ ਸਿੰਘ ਕਈ ਵਾਰੀ ਹੈ ਨਾ ਜਿਹੜਾ ਉਹ ਆਪਦੀਆਂ ਗੱਲਾਂ ਆਪ ਹੀ ਕੱਟ ਜਾਂਦਾ ਹੈ, ਪਰ ਅੱਜ ਇੱਕ ਪਾਸਿਓਂ ਹੋਰ ਇਹਨਾਂ ਦੀ ਗੱਲ ਹੈ ਜਿਹੜੀ ਉਹ ਇਹਨਾਂ ਦਾ ਆਪਦਾ ਹੀ ਕੱਟ ਗਿਆ। ਇਹ ਕਹਿੰਦਾ ਜੀ ਕਿ ਚੋਣ ਮੈਨੀਫੈਸਟੋ ਸਾਡਾ ਉਹ ਬਿਲਕੁਲ ਡਿਟੋ ਕਾਪੀ, ਕਾਰਬਨ ਕਾਪੀ ਚੋਰੀ ਕਰ ਲਿਆ ਸਾਡਾ। ਤੇ ਦੂਜੇ ਪਾਸੇ ਇਹਨਾਂ ਦਾ ਜਿਹੜਾ ਆਪਣਾ ਹੀ ਲਾਣੇ ਦਾ ਡਾਕਟਰ ਰਾਜਕੁਮਾਰ ਵੇਰਕਾ, ਉਹ ਕਹਿੰਦਾ ਜੀ ਆਮ ਆਦਮੀ ਪਾਰਟੀ ਵਾਲਿਆਂ ਦਾ ਤੇ ਜਿਹੜਾ ਮੈਨੀਫੈਸਟੋ ਹੈ ਉਹ ਨਿਹਰਾ ਝੂਠ ਦਾ ਪਲੰਦਾ। ਹੁਣ ਦੋ ਚ ਪਤਾ ਨਹੀਂ ਸੱਚ ਕਿਹੜਾ ਬੋਲਦਾ। ਜੀ ਜੀ ਸਾਰਿਆਂ ਨੂੰ ਹੀ ਪਤਾ ਆ। ਅਗਲੀ ਗੱਲ ਕਰੀਏ, ਅਕਾਲੀ ਦਲ ਨੇ UP ਚੋਣਾਂ ਲਈ ਉਮੀਦਵਾਰ ਐਲਾਨ ਕੇ ਮਾਰੀ ਪਲਟੀ।
ਕੱਲ ਤੱਕ ਸਾਰੇ ਪਾਸੇ ਵਧਾਈਆਂ ਹੀ ਵਧਾਈਆਂ ਸਨ, ਤੇ ਅੱਜ ਸਾਰੇ ਪਾਸੇ ਇਹ ਹੋ ਰਿਹਾ ਸੀ ਕਿ ਵਧਾਈਆਂ ਮੋੜ ਦਿਓ, ਬੈਕ ਮੋੜ ਦਿਓ, ਬੈਕ ਮੋੜ ਦਿਓ। ਕੱਲ ਸਾਰੇ ਅਖਬਾਰ ਸੀ ਜਿਹੜੇ, ਉਹਨਾਂ ਦੇ ਮੁੱਖ ਪੰਨਿਆਂ ਤੇ ਮੁੱਖ ਖਬਰ ਸੀ ਕਿ ਅਕਾਲੀ ਦਲ ਨੇ 21 ਉਮੀਦਵਾਰਾਂ ਦੀ ਜਿਹੜੀ ਸੂਚੀ ਹੈ ਯੂਪੀ ਚੋਣਾਂ ਲਈ ਉਹ ਜਾਰੀ ਕਰ ਦਿੱਤੀ ਹੈ। ਅੱਜ ਉਹਨਾਂ ਹੀ ਅਖਬਾਰਾਂ ਦੇ ਵਿੱਚ ਮੁੱਖ ਖਬਰ ਸੀ ਕਿ ਨਹੀਂ ਜੀ, ਉਹ ਉਮੀਦਵਾਰਾਂ ਦੀ ਸੂਚੀ ਨਹੀਂ ਸੀ, ਹਲਕੇ ਇੰਚਾਰਜਾਂ ਦੀ ਸੂਚੀ ਸੀ। ਤੇ ਇਸ ਚੀਜ਼ ਨੂੰ ਜਿਹੜਾ ਕਰ ਰਿਹਾ ਸੀਗਾ ਜਸਟੀਫਾਈਡ, ਉਹ ਸੀ ਪ੍ਰੇਮ ਸਿੰਘ ਚੰਦੂਮਾਜਰਾ। ਉਹੀ ਪ੍ਰੇਮ ਸਿੰਘ ਚੰਦੂਮਾਜਰਾ ਜਿਹਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਅਸੈਂਬਲੀ ਚੋਂ ਡਾਕੂਮੈਂਟ ਕੱਢ ਕੇ ਲਿਆਂਦੇ, ਜਿਹਦੇ 'ਚ ਚੌਧਰੀ ਦੇਵੀ ਲਾਲ ਨੇ ਆਖਿਆ ਸੀਗਾ ਕਿ SYL ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਹ ਸਾਡੀ ਦੋਸਤੀ ਦਾ ਕਹਿ ਲਈਏ ਇੱਕ ਬਹੁਤ ਸੁੰਦਰ ਅਧਿਆਇ ਹੈ। ਤੇ ਉਦੋਂ ਇਹ ਪ੍ਰੇਮ ਸਿੰਘ ਚੰਦੂਮਾਜਰਾ ਬੋਲੇ ਕਿ ਜੀ ਉਹ ਤੇ ਅਣਭੋਲ ਪੁਣੇ ਦੇ ਵਿੱਚ ਬਾਦਲ ਸਾਹਿਬ ਨੇ ਦਸਤਖਤ ਕਰ ਦਿੱਤੇ ਸਨ, ਉਹ ਕੋਈ ਜਾਣ ਕੇ ਥੋੜੀ ਕੰਮ ਕੀਤਾ ਸੀ। ਤੇ ਲੋਕੀ ਆਂਦੇ ਸੀ ਇਹ ਚੰਗਾ ਅਣਭੋਲ ਪੁਣਾ ਆ ਕਿ ਸਾਰਾ ਪੰਜਾਬ ਹੀ ਰੋੜ ਕੇ SYL ਦੇ ਵਿੱਚ ਦੇ ਦੇਣ ਲੱਗੇ, ਸੋ ਹਲੇ ਤੁਹਾਡਾ ਅਣਭੋਲ ਪੁਣਾ ਆ। ਜੇ ਚਤੁਰਪੁਣਾ ਹੁੰਦਾ ਤੇ ਫਿਰ ਕੀ ਹੁੰਦਾ। ਉਹੀ ਪ੍ਰੇਮ ਸਿੰਘ ਚੰਦੂਮਾਜਰਾ, ਪਤਾ ਨਹੀਂ ਰੱਖਿਆ ਹੀ ਇਹਨਾਂ ਨੇ ਪਲਟੀਆਂ ਮਾਰ ਲਈ ਹੈ, ਉਹ ਅੱਜ ਕਹਿੰਦਾ ਨਹੀਂ ਜੀ ਉਹ ਜਿਹੜੀ ਸੂਚੀ ਸੀਗੀ ਉਹ ਤੇ ਹਲਕਾ ਇੰਚਾਰਜਾਂ ਦੀ ਸੀ। ਪਰ ਗੱਲ ਅਸਲ ਦੇ ਵਿੱਚੋਂ ਇਹ ਨਿਕਲ ਕੇ ਸਾਹਮਣੇ ਆਉਣ ਡਈ ਹੈ ਕਿ ਇਹਨਾਂ ਨੇ ਆਪਣੇ ਪੱਧਰ ਤੇ ਸੂਚੀ ਜਾਰੀ ਕਰ ਦਿੱਤੀ, ਉੱਥੇ ਅਲਾਇੰਸ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਹੋਣ ਜਾ ਰਿਹਾ ਹੈ। ਉਹ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉੱਤੋਂ ਦਿੱਲੀੋਂ ਕੁਰਕੀ ਦਿੱਤੀ, ਉਹਨਾਂ ਨੇ ਕਿਹਾ ਕਿ ਅਸੀਂ ਹਾਲੇ ਕੋਈ ਵਿਉਂਤ ਨਹੀਂ ਘੜੀ, ਸਾਡੀ ਹਾਲੇ ਕੋਈ ਤਿਆਰੀ ਨਹੀਂ, ਤੇ ਤੁਸੀਂ ਆਪਣੇ ਪੱਧਰ ਤੇ ਸੂਚੀ ਜਾਰੀ ਕਰ ਦਿੱਤੀ। ਕੱਲ ਨੂੰ ਪਤਾ ਨਹੀਂ ਕਿਹੜੀ ਸੀਟ ਕਿਹੜੇ ਸੰਗਠਨ ਕੋਲ ਜਾਣੀ ਹੈ, ਕਿੱਥੋਂ ਕਿਹਨੇ ਕੀ ਲੜਨਾ ਹੈ, ਤੁਸੀਂ ਆਪਣੇ ਪੱਧਰ ਤੇ ਤਿਆਰੀਆਂ ਕਰ ਲਈਆਂ ਨੇ। ਤੇ ਫਿਰ ਇਹਨਾਂ ਨੇ ਰਾਤੋਂ ਰਾਤ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਹਲਕਾ ਇੰਚਾਰਜਾਂ ਦੇ ਵਿੱਚ ਤਬਦੀਲ ਕਰ ਦਿੱਤਾ। ਤੜਕੇ ਉੱਠ ਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਬਿਆਨ ਦਾਗ ਦਿੱਤਾ। ਲੋਕੀ ਕਹਿੰਦੇ ਸੀ ਹਾਲੇ ਸ਼ੁਕਰ ਆ ਇਹਨੇ ਉਮੀਦਵਾਰਾਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਹੈ, ਕਿਤੇ ਇਹ ਨਹੀਂ ਕਹਿ ਦਿੱਤਾ ਜੋ ਜਿਹੜੀ ਸੂਚੀ ਤੇ ਉਹ ਤੇ ਤੀਰਥ ਯਾਤਰਾ ਵਾਲੇ ਸੀਗੇ, ਤੀਰਥ ਯਾਤਰਾ ਤੇ ਜਿਹੜੇ ਚੱਲੇ ਸੀ ਉਹਨਾਂ ਦੀ ਸੂਚੀ ਸੀ, ਉਹ ਤੇ ਗਲਤੀ ਭੁਲੇਖੇ ਨਾਲ ਛਪ ਗਈ ਹੈ। ਦੇਖੋ ਜੀ ਏਦਾਂ ਵੀ ਹੋ ਜਾਂਦਾ, ਇਹ ਨਾ ਕਹਿ ਦੇਣ ਵੀ ਸਾਡੀ ਵੀ ਚੋਰੀ ਹੋ ਗਈ ਸੀਗੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪ੍ਰਗਟ ਸਿੰਘ ਹੁਣਾਂ ਨੇ ਅਕਾਲੀ ਦਲ ਤੋਂ ਆਖਿਰਕਾਰ ਅਸਤੀਫਾ ਦੇ ਹੀ ਦਿੱਤਾ। ਪ੍ਰਗਟ ਸਿੰਘ ਦਾ ਤਾਂ ਤੈਅ ਹੀ ਸੀ ਤਕਰੀਬਨ ਜੀ। ਪ੍ਰਗਟ ਸਿੰਘ ਤੇ ਜਿਵੇਂ ਆਪ ਕਾਲਾ ਸੀਗਾ ਕਿ ਕੰਬਲ ਮੈਨੂੰ ਕਦੋਂ ਛੱਡੇ, ਇਹਨੂੰ ਕੰਬਲ ਨਹੀਂ ਫੜਿਆ ਹੋਇਆ ਸੀ। ਮੌਖਿਕ ਤੌਰ ਤੇ ਉਹਨਾਂ ਨੇ ਇਹਨੂੰ ਪਾਰਟੀ ਚੋਂ ਕੱਢ ਦਿੱਤਾ ਸੀਗਾ, ਪਰ ਅਧਿਕਾਰਤ ਤੌਰ ਤੇ ਇਹ ਪ੍ਰਗਟ ਸਿੰਘ ਹਾਲੇ ਉਹਨਾਂ ਦਾ MLA ਸੀ। ਦੱਸਦੇ ਆ ਜਦੋਂ ਬੈਂਸ ਬ੍ਰਦਰਸ ਨੂੰ ਬਾਹਰ ਕੱਢਿਆ ਗਿਆ ਉਦੋਂ ਵੀ ਪ੍ਰਗਟ ਦੀ ਉੱਥੇ ਹਾਜ਼ਰੀ ਸੀ, ਹਾਲਾਂਕਿ ਮੈਨੂੰ ਪੱਕਾ ਪਤਾ ਨਹੀਂ। ਦੱਸਦੇ ਇਹ ਆ ਕਿ ਉਦੋਂ ਵੀ ਹਾਜ਼ਰ ਸੀ। ਪਰ ਜੇ ਗੱਲ ਕਰੀਏ ਕਿ ਪ੍ਰਗਟ ਸਿੰਘ ਨੇ ਤੇ ਅਸਤੀਫਾ ਦੇ ਦਿੱਤਾ ਹੈ, ਤੇ ਹੁਣ ਬੀਬੀ ਸਿੱਧੂ ਜਿਹੜੀ ਹੈ ਉਹ ਪਿੱਛੇ ਕਿਉਂ ਆ? ਕਿਉਂਕਿ ਜਿਸ ਦਿਨ ਨਵਜੋਤ ਸਿੱਧੂ ਪ੍ਰੈਸ ਕਾਨਫਰੰਸ ਕਰਨ ਡਿਆ ਸੀ, ਉੱਥੇ ਪ੍ਰਵਚਨ ਆਪਣੇ ਸੁਣਾਉਣ ਡਿਆ ਸੀ ਪੱਤਰਕਾਰਾਂ ਨੂੰ, ਤੇ ਨਾਲ ਉਹਨੇ ਜਦੋਂ ਇਹ ਗੱਲ ਕਹੀ ਕਿ ਹਾਲੇ ਮੈਂ ਪਾਰਟੀ, ਜਦੋਂ ਉਹਨੇ ਪੁੱਛਿਆ ਗਿਆ ਤੇ ਉਹਨੇ ਕਿਹਾ ਕਿ ਹਾਲੇ ਜੇ ਕੋਈ ਪਾਰਟੀ ਦੇ ਸੰਬੰਧ ਦੇ ਵਿੱਚ ਕੋਈ ਸਵਾਲ ਹੈ ਤੇ ਤੁਸੀਂ ਜਾ ਕੇ ਪਾਰਟੀ ਨੂੰ ਪੁੱਛੋ, ਮੈਨੂੰ ਨਹੀਂ ਪਤਾ ਕਿ ਮੈਂ ਭਾਰਤੀ ਜਨਤਾ ਪਾਰਟੀ ਛੱਡੀ ਹੈ ਜਾਂ ਨਹੀਂ ਛੱਡੀ। ਪਰ ਠੀਕ ਉਸੇ ਵੇਲੇ ਬੀਬੀ ਨਵਜੋਤ ਕੌਰ ਸਿੱਧੂ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਇੱਕ ਜਿਹੜੀ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨਾਲ ਸਾਂਝੀ ਮੀਟਿੰਗ ਸੀ, ਉਹਦੇ ਚ ਭਾਗ ਲੈਣ ਰਹੀ ਸੀ। ਜਦੋਂ ਇਹ ਪੁੱਛਿਆ ਗਿਆ ਸਿੱਧੂ ਸਾਹਿਬ ਨੂੰ ਤੇ ਉਹ ਕਹਿੰਦੇ ਜੀ ਕਿ ਉਹ ਅਧਿਕਾਰਤ ਤੌਰ ਤੇ ਹਾਲੇ MLA ਆ, ਤਾਂ ਕਰਕੇ ਉਹ ਉੱਥੇ ਬੈਠੀ ਹੈ। ਤੇ ਹੁਣ ਸਵਾਲ ਸਭ ਤੋਂ ਵੱਡਾ ਇਹ ਸੀ ਕਿ ਅਧਿਕਾਰਤ ਤੌਰ ਤੇ ਉਸ ਸਮੇਂ ਪ੍ਰਗਟ ਸਿੰਘ ਵੀ MLA ਸੀ, ਪਰ ਉਹ ਨਵਜੋਤ ਸਿੱਧੂ ਦੇ ਨਾਲ ਬੈਠਾ ਸੀ। ਸੋ ਪ੍ਰਗਟ ਸਿੰਘ ਦੀ ਰਾਜਨੀਤੀ ਤੇ ਪ੍ਰਗਟ ਸਿੰਘ ਦਾ ਕਿਰਦਾਰ ਹੈ ਜਿਹੜਾ ਉਹ ਵੱਖਰੇ ਕਿਸਮ ਦਾ ਹੈ। ਬਹੁਤ ਹੱਦ ਤੱਕ ਪ੍ਰਗਟ ਸਪਸ਼ਟਵਾਦੀ ਬੰਦਾ ਹੈ, ਉਹਨੇ ਜੋ ਵੀ ਕਿਹਾ ਉਹ ਕੀਤਾ। ਹਾਲੇ ਤੱਕ ਉਹ ਬੇਦਾਗ ਵੀ ਹੈ, ਇੰਜ ਕਹਿ ਲਈਏ ਕਿ ਚਿੱਕੜ ਦੇ ਵਿੱਚ ਕਮਲ ਹੈ ਔਰ ਕਮਲ ਬਿਲਕੁਲ ਨਿਰਲੇਪ ਆ। ਅੱਗੇ ਪਤਾ ਨਹੀਂ ਇਸ ਸਿਆਸਤ ਨੇ ਕਿਸ ਕਰਵਟ ਬੈਠਣਾ, ਉਹ ਤਾਂ ਕੁਛ ਨਹੀਂ ਕਿਹਾ ਜਾ ਸਕਦਾ। ਪਰ ਪ੍ਰਗਟ ਜੋ ਉਹਨੇ ਅਨਾਉਂਸ ਕੀਤਾ ਸੀ, ਜੋ ਕਿਹਾ ਸੀ ਕਿ ਮੈਂ ਅਕਾਲੀ ਦਲ ਦੇ ਵਿੱਚ ਨਹੀਂ ਰਵਾਂਗਾ, ਤਾਂ ਉਹਨੇ ਕਰਕੇ ਵਿਖਾ ਦਿੱਤਾ। ਉਹਨੇ ਆਪਣੇ ਆਪ ਹੀ ਅਸਤੀਫਾ ਦੇ ਦਿੱਤਾ। ਹਾਲਾਂਕਿ ਅਕਾਲੀ ਦਲ ਜਿਹੜਾ ਸੀ ਉਹਨੂੰ ਲਮਕਾਉਣਾ ਚਾਹੁੰਦਾ ਸੀ, ਉਹਨੂੰ ਪਤਾ ਸੀ ਕਿ ਅਕਾਲੀਆਂ ਨੇ ਮੈਨੂੰ ਪਾਰਟੀ ਚੋਂ ਕੱਢਣਾ ਵੀ ਨਹੀਂ ਤੇ ਅੰਦਰ ਵਾੜਨਾ ਵੀ ਨਹੀਂ, ਇਹਨਾਂ ਨੇ ਮੈਨੂੰ ਅੱਧ ਵਾਟੇ ਲਟਕਾਉਣਾ। ਇਹਦੇ ਨਾਲ ਚੰਗਾ ਕਿ ਮੈਂ ਹੀ ਕੌੜਾ ਕੁੱਟ ਭਰ ਦਿਆਂ। ਹੁਣ ਚੋਣ ਤੇ ਹੋਣੋਂ ਰਹੀ, ਕਿਉਂਕਿ 2-3 ਮਹੀਨੇ ਰਹਿ ਗਏ ਆ,
ਚੋਣ ਜ਼ਾਬਤਾ ਲੱਗਣ 'ਚ ਚੋਣ ਹੋ ਨਹੀਂ ਸਕਦੀ, ਜਿਹੜੀ ਬਾਈ ਇਲੈਕਸ਼ਨ ਹੁੰਦੀ ਹੈ ਉਹਦੀ ਹੁਣ ਸੰਭਾਵਨਾ ਬਿਲਕੁਲ ਘੱਟ ਆ। ਇਸ ਕਰਕੇ ਉਹਨੇ ਮੌਕਾ ਵੇਖਿਆ ਤੇ ਮੌਕੇ ਤੇ ਕ੍ਰਿਕਟ ਵਾਲੇ ਚੌਕੇ ਲਾਉਂਦੇ, ਹਾਕੀ ਵਾਲੇ ਹਿੱਟ ਮਾਰ ਦਿੰਦੇ ਆ। ਉਹਨੇ ਹਿੱਟ ਮਾਰ ਕੇ ਆਪਣੇ ਆਪ ਨੂੰ ਕਹਿ ਲਈਏ ਕਿ ਸੁਰੱਖਿਅਤ ਕਰ ਲਿਆ। ਹੁਣ ਪ੍ਰਗਟ ਅਗਲੀ ਦਿਸ਼ਾ ਜਿਹੜੀ ਉਹ ਤੈਅ ਕਰੇਗਾ। ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜੇ ਪ੍ਰਗਟ ਨੇ ਅਸਤੀਫਾ ਦੇ ਦਿੱਤਾ ਹੈ, ਜੇ ਬੀਬੀ ਸਿੱਧੂ ਉਹਦੇ 'ਚ ਫਿਰ ਬਣੀ ਰਹਿੰਦੀ ਹੈ ਉਸੇ ਪਾਰਟੀ ਦੇ ਵਿੱਚ, ਭਾਰਤੀ ਜਨਤਾ ਪਾਰਟੀ ਦੇ ਵਿੱਚ, ਤੇ ਫਿਰ ਪ੍ਰਗਟ ਸਿੰਘ ਨੂੰ ਦੁਬਾਰਾ ਆਪਣੀ ਗੋਲ ਪੋਸਟ ਵੱਲ ਵੇਖ ਲੈਣਾ ਚਾਹੀਦਾ ਹੈ ਕਿ ਕਿਤੇ ਇਹ ਨਾ ਹੋਵੇ ਇਹ ਕਿਸੇ ਹੋਰ ਪਾਸੇ ਵਹਿੰਦਾ ਹੋਵੇ ਤੇ ਪਿੱਛੋਂ ਦੀ ਕੋਈ ਆ ਕੇ ਗੋਲ ਕਰ ਜਾਵੇ ਇਹਨੂੰ। ਜੀ। ਅਗਲੀ ਗੱਲ ਕਰੀਏ ਸੁੱਚਾ ਸਿੰਘ ਛੋਟੇਪੁਰ ਉਹਨਾਂ ਦਾ ਦੋਸ਼, ਕੇਜਰੀਵਾਲ ਮੁੱਖ ਮੰਤਰੀ ਦੀ ਕੁਰਸੀ ਹਥਿਆਉਣਾ ਚਾਹੁੰਦਾ ਆ, ਉਹ ਤਾਂ ਪਹਿਲੇ ਮੁੱਖ ਮੰਤਰੀ ਆ। ਸੁੱਚਾ ਸਿੰਘ ਛੋਟੇਪੁਰ ਨੂੰ ਮੇਰੇ ਖਿਆਲ ਦੇ ਨਾਲ ਹੁਣ ਥੋੜਾ ਜਿਹਾ ਸਾਹ ਲੈ ਲੈਣਾ ਚਾਹੀਦਾ, ਪਾਣੀ ਤਾਣੀ ਪੀ ਲੈ ਲੈਣਾ ਚਾਹੀਦਾ, ਕਿਉਂਕਿ 15-20 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇੱਕੋ ਹੀ ਰਟਨ ਮੰਤਰ ਆ, ਇੱਕੋ ਹੀ ਭਾਸ਼ਣ ਆ, ਇੱਕੋ ਹੀ ਟਾਰਗੇਟ ਆ, ਇੱਕੋ ਹੀ ਪਾਰਟੀ ਆ, ਬਸ ਇੱਕੋ ਹੀ ਕੰਮ ਆ ਕਿ ਉਹਨੂੰ ਭੰਡੀ ਜਾਓ, ਉਹਨੂੰ ਭੰਡੀ ਜਾਓ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਸਾਹ ਸੱਤ ਲੈਣਾ ਚਾਹੀਦਾ, ਪਾਣੀ ਤਾਣੀ ਪੀ ਕੇ ਸੋਚਣਾ ਚਾਹੀਦਾ ਹੈ ਕਿ ਜਿਵੇਂ ਸ਼ੇਰ ਬੋਲਦੇ ਹੁੰਦੇ ਆ ਨਾ ਕਿ ਪਿਆਰ ਸੇ ਵੀ ਔਰ ਜ਼ਰੂਰੀ ਕੰਮ ਹੈ ਜ਼ਿੰਦਗੀ ਕੇ ਲਈ, ਕਿ ਤੁਹਾਨੂੰ ਹੋਰ ਵੀ ਕੰਮ ਜ਼ਰੂਰੀ ਨੇ। ਜ਼ਰੂਰੀ ਨਹੀਂ ਕਿ ਤੁਸੀਂ ਤੜਕੇ ਉੱਠ ਪੈਣਾ ਤੇ ਉਦੋਂ ਹੀ ਰੀਲ ਪਾ ਲੈਣੀ ਹੈ ਕਿ ਅੱਜ ਸਾਰਾ ਦਿਨ ਬਸ ਇਹਨੂੰ ਕੇਜਰੀਵਾਲ ਕਰੀ ਜਾਣਾ। ਇਹ ਪਤਾ ਨਹੀਂ ਤਰੈਕਦੇ ਕਿਉਂ ਪਏ ਆ। ਇਹ ਸਭ ਤੋਂ ਵੱਡਾ ਅੱਜ ਸਵਾਲ ਸਾਡੇ ਇੱਥੇ ਪੰਜਾਬ 'ਚ ਰਹਿੰਦੇ ਲੋਕਾਂ ਨੂੰ ਹੈ। ਅਰਵਿੰਦ ਕੇਜਰੀਵਾਲ ਜਦੋਂ ਆਉਂਦਾ ਹੈ, ਕੈਪਟਨ ਵੀ ਉਹੀ ਕਰਨ ਲੱਗ ਪੈਂਦਾ। ਕੈਪਟਨ ਕੱਲ ਕਰੀ ਜਾਂਦਾ ਸੀ, ਉਹ ਜਿੱਥੋਂ ਚੋਣ ਲੜੇਗਾ ਮੈਂ ਚੋਣ ਲੜਾਂਗਾ, ਜਿੱਥੋਂ ਚੋਣ ਲੜੇਗਾ ਮੈਂ ਚੋਣ ਲੜਾਂਗਾ। ਹੁਣ ਦੇਖੋ ਕੈਪਟਨ ਦਾ ਜੇ ਪੰਜਾਬ ਦਾ ਸਿਆਸੀ ਕੱਦ ਵੇਖੀਏ ਤੇ ਅਰਵਿੰਦ ਕੇਜਰੀਵਾਲ ਨੂੰ ਵੰਗਾਰੇ ਚੰਗੀ ਜੀ ਨਹੀਂ ਲੱਗਦੀ। ਸੁਖਬੀਰ ਸਿੰਘ ਬਾਦਲ ਵੀ ਕੱਲ ਦੀ ਰੀਲ ਪਾਈ ਬੈਠਾ, ਇਹ ਸੁੱਚਾ ਸਿੰਘ ਛੋਟੇਪੁਰ ਤੇ ਕੱਢਣ ਹੀ ਨਹੀਂ ਡਿਆ। ਡਾਕਟਰ ਧਰਮਵੀਰ ਗਾਂਧੀ ਤਾਂ ਸਾਰੇ ਪਤਾ ਨਹੀਂ ਕਿਹੜੀ ਗੱਲੋਂ ਇਹਨਾਂ ਨੂੰ ਹਵਾ ਬਣ ਕੇ ਟੱਕਰਿਆ ਅਰਵਿੰਦ ਕੇਜਰੀਵਾਲ ਕੇ ਸਾਹ ਦੇ ਨਾਲ ਹੀ ਉਹਨੂੰ ਭੰਡੀ ਜਾਂਦੇ ਆ। ਸੁੱਚਾ ਸਿੰਘ ਛੋਟੇਪੁਰ ਅੱਜ ਫਿਰੋਜ਼ਪੁਰ ਦੇ ਵਿੱਚ ਆਏ ਸਨ, ਉੱਥੇ ਉਹਨਾਂ ਨੇ ਕਿਹਾ ਕਿ ਧਰਮ ਦੀ ਰਾਜਨੀਤੀ ਤੇ ਉਤਾਰੂ ਹੋ ਗਿਆ। ਇਹਦਾ ਮੁੱਖ ਮਕਸਦ ਹੈ ਇੱਥੋਂ ਦੀ ਜਿਹੜੀ ਕੁਰਸੀ ਹਥਿਆਉਣੀ, ਜਿਹੜੀ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਹੈ। ਹੁਣ ਦੇਖੋ ਬੜਾ ਸਧਾਰਨ ਤੇ ਬੜਾ ਸਪਸ਼ਟ ਇਸ ਮਾਮਲੇ ਦੇ ਵਿੱਚ ਨਿਸਤਾਰਾ ਹੋ ਜਾਂਦਾ ਹੈ, ਕਿਉਂਕਿ ਉਹਦੇ ਕੋਲ ਆਲਰੇਡੀ ਮੁੱਖ ਮੰਤਰੀ ਦੀ ਕੁਰਸੀ ਹੈ। ਕੋਈ ਬੰਦਾ ਇਹੋ ਜਿਹਾ ਮੈਨੂੰ ਨਹੀਂ ਜਾਪਦਾ ਕਿ ਉਹ ਖਤਰਾ ਲਵੇਗਾ ਕਿ ਆਪਣੀ ਜਿਹੜੀ ਹੋਣ ਵਾਲੀ ਜਿਹੜੀ ਮੌਜੂਦਾ ਕੁਰਸੀ ਹੈ ਉਹਨੂੰ ਖਤਰੇ 'ਚ ਪਾ ਕੇ ਅਸਤੀਫਾ ਦੇ ਕੇ ਇੱਥੋਂ ਚੋਣ ਲੜੇ। ਮੈਨੂੰ ਨਹੀਂ ਜਾਪਦਾ ਇਹ ਦੂਰਅੰਦੇਸ਼ੀ ਅਰਵਿੰਦ ਕੇਜਰੀਵਾਲ ਵਿਖਾਏਗਾ। ਦੂਜੀ ਗੱਲ, ਜਿਹੜੇ ਮੁੱਦੇ ਤੇ ਉਹ ਕਹਿੰਦੇ ਪਏ ਆ ਕਿ ਧਰਮ ਦੀ ਰਾਜਨੀਤੀ ਤੇ ਉਤਾਰੂ ਹੋ ਗਿਆ, ਉਹ ਇਸ ਕਰਕੇ ਸੁੱਚਾ ਸਿੰਘ ਛੋਟੇਪੁਰ ਕਹਿ ਰਹੇ ਆ ਕਿਉਂਕਿ ਕੱਲ ਉਹਨਾਂ ਨੇ ਜੋ ਦਰਬਾਰ ਸਾਹਿਬ ਦੇ ਉੱਥੇ ਨਤਮਸਤਕ ਹੋਣ ਵੇਲੇ ਐਲਾਨ ਕੀਤਾ ਸੀਗਾ ਕਿ ਜੇ ਉਹ ਸੱਤਾ ਦੇ ਵਿੱਚ ਆਉਂਦੇ ਆ, ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਉਹ ਪਵਿੱਤਰ ਸ਼ਹਿਰ ਦਾ ਦਰਜਾ ਦੇਣਗੇ, ਦਰਜਾ ਹੀ ਨਹੀਂ ਦੇਣਗੇ, ਉਹਨੂੰ ਅਮਲ 'ਚ ਵੀ ਲਿਆਉਣਗੇ। ਉਹ ਮੇਰੇ ਖਿਆਲ ਦੇ ਨਾਲ ਉਸ ਮੁੱਦੇ ਨੂੰ ਲੈ ਕੇ ਕਹਿ ਰਿਹਾ ਕਿ ਧਰਮ ਦੀ ਰਾਜਨੀਤੀ ਤੇ ਉਤਾਰੂ ਹੋ ਗਿਆ। ਜੇ ਇਹ ਧਰਮ ਦੀ ਰਾਜਨੀਤੀ ਤੇ ਉਤਾਰੂ ਹੋ ਗਿਆ ਤੇ ਫਿਰ ਜੇ ਇਹੋ ਜਿਹੇ ਐਲਾਨ ਇਹਨਾਂ ਨੂੰ ਧਰਮ ਦੀ ਰਾਜਨੀਤੀ ਲੱਗਦੀ ਹੈ ਤੇ ਇਹ ਵੀ ਗੁਰਸਿੱਖ ਹੈ। ਕਹਿੰਦੇ ਕਿ ਮੈਂ ਤੇ ਸਿੱਖੀ ਕਰਕੇ ਅਰਵਿੰਦ ਕੇਜਰੀਵਾਲ ਤੋਂ ਦੂਰ ਹੋਇਆ ਕਿਉਂਕਿ ਉਹਨੇ ਮੇਰੀ ਸਿੱਖੀ ਤੇ ਨਿਸ਼ਾਨਾ ਕੱਸਿਆ ਸੀ। ਫਿਰ ਇਹ ਪਹਿਲਾਂ ਫੈਸਲਾ ਕਰਨਾ ਪਵੇਗਾ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਅਸਲੀ ਕਹਿ ਲਈਏ ਕਿ ਅਸਲੀ ਸਿੱਖੀ ਵਾਸਤੇ ਕੰਮ ਕਰਦੀ ਹੈ, ਉਹ ਕਿਹੜੀ ਸਿਆਸਤ ਹੈ ਪੰਜਾਬ ਦੇ ਵਿੱਚ। ਤੇ ਫਿਰ ਇੱਕੋ ਹੀ ਸਿਆਸਤ ਰਹਿ ਜਾਂਦੀ ਹੈ ਜਿਹਨੂੰ ਆਪਾਂ ਸਹੀ ਮੰਨ ਲਾਂਗੇ ਕਿ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜੋ ਇਸ ਸਮੇਂ ਸਿੱਖੀ ਲਈ ਕੰਮ ਕਰਦੀ ਪਈ ਹੈ। ਫਿਰ ਤਾਂ ਉਹੀ ਰਹਿ ਗਿਆ ਨਾ ਕਿ ਦੂਜਿਆਂ ਨੂੰ ਤੁਸੀਂ, ਉਹਨਾਂ ਦੇ ਵਿਰੋਧੀਆਂ ਨੂੰ ਤੁਸੀਂ ਕਹਿੰਦੇ ਹੋ ਕਿ ਧਰਮ ਦੀ ਰਾਜਨੀਤੀ ਕਰਦੇ ਤੇ ਉਹ ਫਿਰ ਉਹ ਧਰਮ ਕਮਾਈ ਜਾਂਦੇ ਆ, ਉਹਨਾਂ ਨੂੰ ਕਮਾਉਣ ਦਿਓ, ਫਿਰ ਉਹਨਾਂ ਦਾ ਵਿਰੋਧ ਕਾਹਦਾ। ਸੁੱਚਾ ਸਿੰਘ ਛੋਟੇਪੁਰ ਇਹ ਗੱਲਾਂ ਕਰ ਕਰਕੇ ਆਪਣਾ ਜਿਹੜਾ ਸਿਆਸੀ ਕੱਦ ਆ ਉਹਨੂੰ ਛੋਟਾ ਕਰਦਾ ਜਾਂਦਾ ਹੈ। ਕਿਉਂਕਿ ਦੇਖੋ ਮੈਂ ਉਸ ਦਿਨ ਵੀ ਗੱਲ ਕਹੀ ਸੀ, ਜਨਤਾ ਦਾ ਇੱਕ ਰੋਹ ਹੁੰਦਾ, ਜਿਹੜੀ ਵੀ ਸਰਕਾਰ 2 ਵਾਰੀ ਲਗਾਤਾਰ ਰਿਪੀਟ ਹੁੰਦੀ ਹੈ ਉਹ ਰੋਹ ਹੋਰ ਵੀ ਵੱਧ ਜਾਂਦਾ ਹੈ। ਇਸ ਸਮੇਂ ਪੰਜਾਬ ਦਾ ਜਿਹੜਾ ਆਵਾਮ ਆ ਉਹ ਥੋੜਾ ਜਿਹਾ ਇਸ ਸਰਕਾਰ ਤੋਂ ਖਫਾ ਹੈ ਤੇ ਜਿਹੜਾ ਅਰਵਿੰਦ ਕੇਜਰੀਵਾਲ ਹੈ ਉਹ ਉਹਨਾਂ ਨੂੰ ਉਮੀਦ ਦੀ ਰੂਪ ਦੇ ਵਿੱਚ ਨਜ਼ਰ ਆਉਂਦਾ ਹੈ। ਜਿਹੜਾ ਇਸ ਤਰ੍ਹਾਂ ਕਰਦਾ ਹੈ ਕਿ ਅੰਨ੍ਹੇਵਾਹ ਭੰਡਣਾ ਸ਼ੁਰੂ ਕਰ ਦਿੰਦਾ ਹੈ, ਫਿਰ ਲੋਕ ਉਹਨੂੰ ਉਸੇ ਕਤਾਰ ਦੇ ਵਿੱਚ ਖੜਾ ਕਰ ਲੈਂਦੇ ਆ ਜਿਹੜੀ ਕਤਾਰ ਤੋਂ ਉਹ ਬਿਲਕੁਲ ਅੱਕੇ ਹੋਏ ਆ, ਥੱਕੇ ਹੋਏ ਆ। ਜੀ। ਅੱਗੇ ਆਪਾਂ ਗੱਲ ਕਰੀਏ ਵੀ ਹੁਣ ਜਿਹੜਾ ਬਾਬਾ ਰਾਮਦੇਵ ਆ ਉਹ ਲੈ ਕੇ ਆ ਰਿਹਾ ਹਰਬਲ ਪਤੰਜਲੀ ਜੀਨ। ਇਸ ਬਾਬੇ ਦੇ ਰੰਗ ਨਰਾਲੇ, ਇਹਦੀਆਂ ਰਿੱਧੀਆਂ ਸਿੱਧੀਆਂ ਜਿਵੇਂ ਕਹੀਏ ਨਾ ਹੁਣ ਸ਼ਬਾਬ ਤੇ ਆ।
ਪਹਿਲਾਂ ਤੇ ਪਤਾ ਨਹੀਂ ਤਪੱਸਿਆ ਨੇ ਕੀਤੀ ਹੋਏਗੀ, ਰੱਦੀਆਂ ਸਿੱਧੀਆਂ ਤੇ ਹੋਣੀ ਸ਼ਬਾਬ ਤੇ ਪਹੁੰਚੀਆਂ। ਜਿਹੜੇ ਕੰਮ ਨੂੰ ਹੱਥ ਲਾਉਂਦਾ ਬਸ ਉਹੀ, ਜਿਵੇਂ ਇਹਦਾ ਪਤੰਜਲੀ ਸ਼ਹਿਦ ਆ ਉਹਦੇ ਕੋਲ ਮਿੱਠਾ ਹੋ ਜਾਂਦਾ। ਭੁੱਜੇ ਉਗਣੇ ਸ਼ਹਿਦ ਇਹਨੂੰ ਹੀ ਆਂਦੇ ਆ, ਕਿਉਂਕਿ ਕਿਸੇ ਸਮੇਂ ਇਹ ਤੇ ਇਹਦਾ ਸਾਥੀ ਜਿਹੜਾ ਬਾਲਕ੍ਰਿਸ਼ਨ ਹੁੰਦਾ ਹੈ, ਉਹ ਦੋਨੇ ਸਾਈਕਲਾਂ ਤੇ ਪਿੱਛੇ ਰੱਖ ਲੈਂਦੇ ਸੀ ਸਮਾਨ ਜੜੀ ਬੂਟੀਆਂ ਵਾਲਾ, ਤੇ ਪਿੰਡ ਪਿੰਡ ਹੌਕਾ ਦਿੰਦੇ ਫਿਰਦੇ ਸੀਗੇ। ਸਾਈਕਲ ਵੀ ਇਹਨਾਂ ਦੇ ਕੋਲ ਨਕੰਮੇ ਜਿਹੇ ਹੁੰਦੇ ਸੀ, ਨਕਾਰੇ ਜਿਹੇ ਹੁੰਦੇ ਸੀਗੇ, ਪਰ ਫਿਰ ਵੇਖ ਲਓ ਕਿ ਸਾਈਕਲਾਂ ਤੋਂ ਅੱਜ ਜਹਾਜ਼ਾਂ ਤੱਕ ਇਸ ਬੰਦੇ ਨੇ ਕਿੱਡੀ ਕਾਮਯਾਬੀ ਨਾਲ ਸਫ਼ਰ ਤੈਅ ਕੀਤਾ। ਹੁਣ ਮਸਾਲੇ ਵੀ ਬਣਾ ਲਏ, ਮਿਰਚਾਂ ਵੀ ਬਣਾ ਲਈਆਂ, ਦਵਾਈਆਂ ਵੀ ਬਣਾ ਲਈਆਂ, ਸ਼ਹਿਦ ਛੱਪਾ ਵੀ ਬਣਾ ਲਿਆ। ਹੁਣ ਵਾਰੀ ਹੈ ਗਾਰਮੈਂਟਸ ਦੇ ਬਿਜ਼ਨਸ ਦੀ। ਉਹ ਕਹਿੰਦਾ ਕਿ ਮੈਂ ਜੀਨ ਬਣਾਵਾਂਗਾ, ਔਰ ਜੀਨ ਬਣਾਵਾਂਗਾ ਹਰਬਲ, ਜਿਹੜੀ ਇਕੱਲੀ ਕਹਿੰਦਾ ਕਿ ਭਾਰਤ ਦੇ ਵਿੱਚ ਨਹੀਂ ਚੱਲੇਗੀ, ਉਹ ਪਾਕਿਸਤਾਨ 'ਚ ਵੀ ਭੇਜਾਂਗੇ, ਅਫਗਾਨਿਸਤਾਨ ਦੇ ਵਿੱਚ ਵੀ ਉਹ ਉਹਨਾਂ ਲੋਕਾਂ ਨੂੰ ਪਹਿਨਾਵਾਂਗੇ। ਹਾਲਾਂਕਿ ਅਫਗਾਨਿਸਤਾਨ ਦੇ ਵਿੱਚ ਤੇ ਤੁਹਾਨੂੰ ਪਤਾ ਕਿ ਜੀਨ ਲਈ ਤੇ ਮੇਰੇ ਖਿਆਲ ਦੇ ਨਾਲ ਉੱਥੇ ਸਪੇਸ ਹੀ ਨਹੀਂ ਹੈਗੀ, ਪਤਾ ਨਹੀਂ ਕਿਵੇਂ ਬਣੇਗੀ। ਪਰ ਇਹ ਹੁਣ ਹਰਬਲ ਕਹਿੰਦੇ ਕਿ ਜੀਨ ਬਣਾਉਣੀ ਹੈ, ਪਰ ਇਹ ਡਰ ਰਿਹਾ ਕਿ ਕਿਤੇ ਮਿਰਚ ਤੋਂ ਤਿਆਰ ਨਾ ਕਰ ਦੇਣ। ਜੇ ਮਿਰਚ ਤੋਂ ਤਿਆਰ ਕੀਤੀ ਗਈ ਤੇ ਫਿਰ ਤੇ ਬੜੀ ਦਿੱਕਤ ਹੋਏਗੀ ਪਾਉਣ ਵਾਲਿਆਂ ਨੂੰ। ਦੂਜੀ ਗੱਲ, ਬਾਬੇ ਨੇ ਇਹ ਵੀ ਨਹੀਂ ਦੱਸਿਆ ਕਿ ਇਹ ਜੀਨ ਨੂੰ ਵਾਸ਼ ਕਿੱਦਾਂ ਕੀਤਾ ਜਾਇਆ ਕਰੇਗਾ, ਗਊ ਮੂਤਰ ਨਾਲ ਜਾਂ ਨਲਕੇ ਦੇ ਪਾਣੀ ਨਾਲ ਕੰਮ ਚੱਲ ਜਾਇਆ ਕਰੇਗਾ। ਬਿਲਕੁਲ ਜੀ, ਇਹ ਤੇ ਹੈ ਹੀ ਹੈ। ਬਸ ਇਹ ਵੀ ਹੋ ਸਕਦਾ ਵੀ ਜਦੋਂ ਕਿਤੇ ਕੋਈ ਮਸਾਲਾ ਮਸੂਲਾ ਘਟੇ ਤਾਂ ਜੀਨ ਮਾੜੀ ਜੀ ਪਾੜ ਕੇ ਪਾ ਸਕਦੇ ਹਾਂ। ਤੇ ਅਗਲੀ ਜੇ ਆਪਾਂ ਜਾਂਦੇ ਜਾਂਦੇ ਗੱਲ ਕਰੀਏ, ਕਾਂਗਰਸੀਆਂ ਨੇ ਅਸੈਂਬਲੀ ਵਿੱਚ ਲਿਆਂਦਾ ਮਾਲ ਵਾਹਕ ਮੋਟਰਸਾਈਕਲ। ਕਾਂਗਰਸੀਆਂ ਨੇ ਅੱਜ ਇਹ ਜਿਹੜਾ ਮੋਟਰਸਾਈਕਲ ਲਿਆਂਦਾ ਹੈ, ਇਹ ਮੋਟਰਸਾਈਕਲ ਮਾਰਚ ਦੇ ਵਿੱਚ ਚਰਚਾ 'ਚ ਆਇਆ ਸੀ। ਕੈਗ ਦੀ ਜਦੋਂ ਰਿਪੋਰਟ ਪੇਸ਼ ਹੋਈ ਹੈ ਤੇ ਉਹਨਾਂ ਨੇ ਦੱਸਿਆ ਸੀਗਾ ਕਿ 3200 ਕਰੋੜ ਰੁਪਈਏ ਦਾ ਜਿਹੜਾ ਭਾੜਾ ਹੈ ਉਹ ਨਾਲ ਨਹੀਂ ਰਲਦਾ ਪਿਆ। ਜੇ ਅਸੀਂ ਖੋਜਬੀਨ ਕੀਤੀ ਹੈ, ਜਿਹੜੇ ਟਰੱਕ ਕਿਹਾ ਗਿਆ ਕਿ ਜੀ ਆਹ ਟਰੱਕਾਂ ਨੂੰ ਅਸੀਂ ਕਿਰਾਇਆ ਦਿੱਤਾ, ਟਰੱਕਾਂ ਨੂੰ ਭਾੜਾ ਦਿੱਤਾ, ਇਹਨਾਂ ਤੋਂ ਅਸੀਂ ਮੰਡੀਆਂ ਦੇ ਵਿੱਚੋਂ ਮਾਲ ਚੁਕਾ ਕੇ ਸ਼ੈਲਰਾਂ ਤੱਕ ਪੁੱਜਦਾ ਕੀਤਾ। ਜੇ ਪੜਤਾਲ ਕੀਤੀ ਹੈ ਤੇ ਇਹ ਨੰਬਰ ਹੈ ਜਿਹੜੇ ਫਰਜ਼ੀ ਪਾਏ ਗਏ ਆ। ਇਹ ਕੋਈ ਨੰਬਰ ਸਕੂਟਰ ਦਾ, ਕੋਈ ਮੋਟਰਸਾਈਕਲ ਦਾ, ਕੋਈ ਕਿਸੇ ਵਹੀਕਲ ਦਾ, ਕੋਈ ਕਿਸੇ ਵਹੀਕਲ ਦਾ। ਉਹ ਜਿਹੜੇ ਵਹੀਕਲ ਸੀ, ਉਹ ਜਿਹੜੇ ਨੰਬਰਾਂ ਦੀ ਸੂਚੀ ਸੀ, ਉਹਨਾਂ ਦੇ ਵਿੱਚੋਂ ਇੱਕ ਮੋਟਰਸਾਈਕਲ ਹੈ ਜਿਹੜਾ ਉਹ ਇਹਨਾਂ ਦੇ ਧੱਕੇ ਚੜ ਗਿਆ, ਕਾਂਗਰਸੀਆਂ ਦੇ। ਇਹਨਾਂ ਨੇ ਪਟਿਆਲੇ 'ਚੋਂ ਲੱਭ ਲਿਆ ਤੇ ਅੱਜ ਫਿਰ ਉਹਨੂੰ ਹਾਰ ਕੇ ਸ਼ਿੰਗਾਰ ਕੇ ਪੂਰਾ ਸਜਾ ਕੇ ਇਹਨਾਂ ਨੇ ਅਸੈਂਬਲੀ 'ਚ ਲਿਆ ਵੜਿਆ। ਅੱਗੇ ਉਹਦੇ ਉਹ ਲਾ ਵੀ, ਜਿੱਥੇ ਨੰਬਰ ਲਿਖਿਆ ਹੁੰਦਾ ਉੱਥੇ ਉਹਨਾਂ ਲਾ ਵੀ ਦਿੱਤਾ ਸੀਗਾ ਕਿ ਪੋਸਟਰ ਜਿਹਾ ਲਾ ਦਿੱਤਾ ਸੀਗਾ ਕਿ ਇਹ ਮੈਂ ਟਰੱਕ ਹਾਂ, ਭਾਰਾ ਢੋਣ ਵਾਲਾ ਮੈਂ ਟਰੱਕ ਹਾਂ। ਮੋਟਰਸਾਈਕਲ ਤੇ ਸਟicker ਜਿਹਾ ਚਿਪਕਾਇਆ ਹੋਇਆ ਸੀ। ਤੇ ਉਹਨਾਂ ਨੇ, ਕਾਂਗਰਸੀਆਂ ਨੇ ਵੀ ਕਿਹਾ ਕਿ ਮੋਟਰਸਾਈਕਲ ਅਸੀਂ ਹੁਣ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਿਤ ਕਰਾਂਗੇ ਕਿ ਦੇਖੋ ਇਹ ਕਿੰਨੇ ਪਤਾ ਨਹੀਂ ਟਨ ਆ ਜਿਹੜਾ ਉਹ ਅਨਾਜ ਆਪਣੇ ਉੱਤੇ ਢੋ ਸਕਦਾ। ਸ਼ੁਕਰ ਕਰੋ ਜੀ ਉਹ ਮੋਟਰਸਾਈਕਲ ਸੀ, ਇਹਨਾਂ ਨੇ ਕਿਤੇ ਖੱਚਰ ਜਾਂ ਗਧੇ ਘੋੜੇ ਜਿਹੜੇ ਸੀ ਉਹ ਨਹੀਂ ਵਿੱਚ ਪਾ ਦਿੱਤੇ ਕਿ ਅਸੀਂ ਉਹਨਾਂ ਤੋਂ ਢੋਆ ਢਵਾਈ ਕਰਾਈ ਹੈ। ਨਹੀਂ ਤੇ ਇਹਨਾਂ ਨੂੰ ਲੱਭਣਾ ਬੜਾ ਮੁਸ਼ਕਿਲ ਹੋ ਜਾਣਾ ਸੀ। ਜੇ ਲੱਭ ਵੀ ਲੈਂਦੇ ਤੇ ਅਸੈਂਬਲੀ 'ਚ ਕੋਈ ਖੱਚਰ ਘੋੜੇ ਨੂੰ ਲਿਆਉਣਾ ਬਹੁਤ ਔਖਾ ਕੰਮ ਹੋਣਾ ਸੀ। ਪਰ ਉਹ ਹਾਲ ਦੀ ਘੜੀ ਕਹਿ ਲਈਏ ਕਿ ਸੁੱਖ ਵਰਤੀ ਹੈ ਕਿ ਉਹਨਾਂ ਨੇ ਮੋਟਰਸਾਈਕਲ ਤੇ ਕੰਮ ਕੀਤਾ ਸੀ ਤੇ ਇਹਨਾਂ ਨੇ ਮੋਟਰਸਾਈਕਲ ਲੈ ਆਂਦਾ। ਪਰ ਇਹ ਪਹਿਲੀ ਵਾਰੀ ਨਹੀਂ ਹੋਇਆ। ਹਾਂ, ਕਾਂਗਰਸੀ ਹੁਣ ਥੋੜੇ ਜਿਹੇ ਜ਼ਿਆਦੇ ਜੋਸ਼ ਦੇ ਵਿੱਚ ਆਏ ਹੋਏ ਆ। ਜਦੋਂ ਪਹਿਲਾ ਕਬੱਡੀ ਵਰਲਡ ਕੱਪ ਹੋਇਆ ਉਦੋਂ ਫਾਈਨਲ ਵਾਸਤੇ ਮੇਰੇ ਖਿਆਲ ਦੇ ਨਾਲ ਬਠਿੰਡੇ 'ਚ ਫਾਈਨਲ ਸੀ ਤੇ ਇਹਨਾਂ ਨੇ ਅਕਾਲੀਆਂ ਨੇ ਬੜਾ ਜ਼ੋਰ ਸ਼ੋਰ ਲਾਇਆ ਸੀ ਕਿ ਸੰਗਤ ਹੈ ਜਿਹੜੀ ਪੂਰੀ ਆਉਣੀ ਚਾਹੀਦੀ ਹੈ। ਬੱਸਾਂ ਦੀ ਡਿਊਟੀ ਲਾਈ ਸੀ ਤੇ ਉਹ ਬੱਸਾਂ ਦੇ ਡਿਊਟੀ ਵਾਲੇ ਚੱਕਰ ਦੇ ਵਿੱਚ ਕੋਈ ਸੱਜਣ ਇਹੋ ਜਿਹੇ ਵੀ ਸਨ ਜਿਨ੍ਹਾਂ ਦੇ ਘਰੇ ਆਪਦੇ ਸਾਈਕਲ ਵੀ ਨਹੀਂ ਸੀ ਤੇ ਉਹ ਵੀ ਬੱਸ ਬਣਾ ਕੇ, ਬੱਸ ਆਪਣੇ ਰਿਸ਼ਤੇਦਾਰਾਂ ਦੇ ਮੋਟਰਸਾਈਕਲ ਦਾ ਨੰਬਰ ਵਿੱਚ ਲਵਾ ਕੇ ਅਧਿਕਾਰੀਆਂ ਨਾਲ ਮਿਲ ਮਿਲਾ ਕੇ ਉਹ ਭਾੜਾ ਲੈ ਗਏ ਸੀ ਬੱਸ ਦਾ। ਉਹ ਸਕੈਂਡਲ ਸੀ ਜਿਹੜਾ ਵਿਜੀਲੈਂਸ ਕੋਲ ਜਾਂਚ ਗਈ, ਪਰ ਜਾਂਚ ਕੱਲੀ ਗਈ ਉਹਦੀ ਰਿਪੋਰਟ ਨਹੀਂ ਆਈ। ਉਹ ਕਿੱਧਰ ਜਾਂਚ ਰੁਲ ਗਈ ਕਿਸੇ ਨੂੰ ਪਤਾ ਨਹੀਂ। ਇਹ ਬਹੁਤ ਵਾਰੀ ਇਸ ਤਰ੍ਹਾਂ ਹੋ ਚੁੱਕਾ ਹੈ। ਪਰ ਦੂਜੇ ਪਾਸੇ ਹੁਣ ਮੈਂ ਤਾਜ਼ਾ ਤੁਹਾਨੂੰ ਅਪਡੇਟ ਦੇ ਦੇਵਾਂ। ਅੱਜ ਇਹਨਾਂ ਨੇ ਬੇਵਸਾਹੀ ਮਤੇ ਦੀ ਬਹਿਸ ਰੱਖੀ ਸੀ ਤੇ 6 ਵਜੇ ਅਸੈਂਬਲੀ ਹੈ ਜਿਹੜੀ ਉਹਦਾ ਟਾਈਮ ਖਤਮ ਹੋ ਗਿਆ ਹੈ ਤੇ ਮੇਰੇ ਖਿਆਲ ਦੇ ਨਾਲ ਭਾਰਤ ਦੇ ਵਿੱਚ 9 ਵਜ ਕੇ ਇਸ ਸਮੇਂ ਕੁਛ ਉੱਤੇ ਮਿੰਟ ਹੋ ਗਏ 15-20। ਤਾਂ ਇਸ ਸਮੇਂ ਤੱਕ ਵੀ ਉਹ ਕਾਂਗਰਸੀ ਹੈ ਜਿਹੜੇ ਉਹ ਅੰਦਰ ਬੈਠੇ ਸਦਨ ਦੇ ਵਿੱਚ। ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਨੇ, ਏਸੀ ਬੰਦ ਕਰ ਦਿੱਤੇ ਗਏ ਆ, ਪਰ ਉਹ ਲੇਟੇ ਹੋਏ ਆ। ਉਹ ਕਹਿੰਦੇ ਆ ਕਿ ਸਰਕਾਰ ਜਿਹੜੀ ਹੈ ਉਹ ਬਹਿਸ ਤੋਂ ਭੱਜ ਗਈ ਹੈ, ਜਦ ਕਿ ਹਾਕਮ ਧਿਰ ਦੇ ਕਹਿੰਦੇ ਕਿ ਬਹਿਸ ਕਰਨਾ ਹੀ ਨਹੀਂ ਚਾਹੁੰਦੇ। ਇਹ ਤੇ ਸਿਰਫ ਹੁਣ ਕਹਿੰਦੇ ਕਿ ਜਾਂਦੀ ਵਾਰ ਫੋਟੋ ਸੈਸ਼ਨ ਕਰਨਾ ਚਾਹੁੰਦੇ ਆ, ਰੌਲਾ ਪਾਉਣਾ ਚਾਹੁੰਦੇ ਆ, ਅਸੀਂ ਇਹੋ ਜਿਹੀ ਬਹਿਸ ਕਰਨੀ ਨਹੀਂ। ਸੋ ਹਾਲ ਦੀ ਘੜੀ ਜਿਹੜੇ ਕਾਂਗਰਸੀ ਆ ਉਹ ਉੱਥੇ ਜਿੱਥੇ ਅੱਗੇ ਬਹਿੰਦੇ ਹੁੰਦੇ ਸਦਨ ਦੇ ਵਿੱਚ, ਹੁਣ ਉੱਥੇ ਪਲਸੇਟੇ ਮਾਰਨ ਡਏ ਆ।
ਅੱਧੀ ਰਾਤ ਹੋ ਗਈ ਹੈ, ਉਹ ਹਨੇਰੇ 'ਚ ਹੀ ਬੈਠੇ ਆ, ਪਰ ਕੋਈ ਗੱਲ ਨਹੀਂ, ਇਹ ਇੱਕ ਰਾਤ ਹਨੇਰੇ 'ਚ ਬੈਠੇ ਆ। ਇੱਥੇ ਮੁਲਕ ਹੈ ਜਿਹੜਾ ਉਹ ਸਾਰਾ ਹੀ ਹਨੇਰੇ 'ਚ ਬੈਠਾ ਤਕਰੀਬਨ। ਜੀ ਜੀ, ਸਭ ਇਹਨਾਂ ਦੀਆਂ ਰਲੀਆਂ ਮਿਲੀਆਂ ਹੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਬਾਰੇ ਸਾਨੂੰ ਖਬਰਾਂ ਬਾਰੇ ਜਾਣਕਾਰੀ ਦਿੱਤੀ ਵਿਸਤਾਰ ਦੇ ਵਿੱਚ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।